ਹਾਲੀ ਉਹਨਾਂ ਨੂੰ ਇਹ ਨਹੀਂ, ਮੇਰੇ ਕਿਸਾਨਾਂ ਵੀਰਾਂ ਨੂੰ ਪਤਾ ਕਿ ਇਹ ਸਾਡੀ ਏਡੀ ਵੱਡੀ ਕਮੇਟੀ ਹੈ ਕਿ ਅਸੀਂ ਸੋਚ ਵੀ ਨਹੀਂ ਸਕਦੇ। ਅੱਜ ਮਾਮੂਲੀ ਤੌਰ ਤੇ ਕਿਸੇ ਦੀ ਟਾਹਲੀ ਵੀ ਲੱਗੀ ਹੈ ਨਾ, ਤੇ ਟਾਹਲੀ ਵੀ ਸਰਕਾਰ 50,000 ਲੱਖ ਤੋਂ ਥੱਲੇ ਨਹੀਂ ਨਿਕਲਦੀ ਪਈ। ਕਿਸਾਨੀ ਦੀ ਜਿਹੜੀ ਫਸਲ ਹੈ ਇਹਨੂੰ ਵੀ ਡਾਲਰ ਨਾਲ ਲਾ ਦਿਓ ਤੇ ਅਸੀਂ ਸਾਡਾ ਇਹ ਵੀ ਮੁਤਾਲਬਾ ਸਾਡਾ ਖਤਮ ਹੋ ਜਾਏਗਾ। ਜਿਸ ਡਾਲਰ ਤਰੀਕੇ ਦੇ ਨਾਲ ਦੂਜੀਆਂ ਚੀਜ਼ਾਂ ਤੇ ਫਰਕ ਪੈਂਦਾ, ਤੇਲ, ਬਿਜਲੀ, ਇਹ ਸਾਲ ਤੌਰ ਤੇ ਖਾਦ ਹੈ ਜਾਂ ਟਰੈਕਟਰਾਂ ਦੇ ਰੇਟ ਵੱਧ ਗਏ ਨੇ, ਤਾਂ ਡਾਲਰ ਰੇਟ ਨਾਲ ਹੀ ਵਧੇ ਨਾ, ਤੇ ਸਾਡੇ ਵੀ ਉਂਝ ਵਧਣ ਦਿਓ। ਇਹ ਸਫਰਨੋਸ਼ ਜਿਹੜੀ ਟੀਮ ਹੈ ਨਾ, ਇਹਨੇ ਜਿਹੜਾ ਬੇੜਾ ਚੁੱਕਿਆ, ਮੈਂ ਆਪਣੇ ਨਾਜ਼ਰੀਨ ਨੂੰ ਆਨਾ ਵਾਂ ਕਿ ਇਹਨਾਂ ਸਾਡੇ ਸ਼ਹਿਰ ਦਾ ਬੜਾ ਸੋਹਣਾ ਤੇ ਬੜਾ ਪਿਆਰੇ ਬਾਲ ਨੇ, ਜਿਨ੍ਹਾਂ ਮਾਂ ਬੋਲੀ ਤੇ ਕਿਸਾਨੀ ਦੇ ਨਾਲ ਜੁੜੇ ਨੇ, ਤੇ ਬਕਾਇਦਾ ਇਹਨਾਂ ਜਿਹੜੀ ਬੈਠਕ ਕਰਾਈ ਸੀ ਉਹਦੇ ਵਿੱਚ ਇੱਕ ਬੜਾ ਸਲੋਗਨ ਬੜਾ ਮਜ਼ੇਦਾਰ ਦਿੱਤਾ ਸੀ, ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ। ਤੇ ਤੁਸੀਂ ਸਾਰੇ ਜਿਹੜੇ ਨੇ ਇਹਨਾਂ ਨਾਲ ਜੁੜਿਆ ਜੇ, ਇਹਨੂੰ ਸਬਸਕ੍ਰਾਈਬ ਕਰਿਆ ਜੇ, ਇਹਨਾਂ ਨੂੰ ਲਾਈਕ ਤੇ ਸ਼ੇਅਰ ਤੇ ਆਪਣੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਦਿਆ ਜੇ। ਜੀ अस्सलाम वालेकुम नाजरीन, सफरनोश पंजाबी ਦੇ ਨਾਲ ਮੈਂ ਹਮਦਰਦ ਨਵਾਜ਼ ਚੱਦੜ। ਅੱਜ ਅਸੀਂ ਆਪਣੀ ਕਿਸਾਨ ਸੀਰੀਜ਼ ਦੇ ਨਾਲ ਪਹਿਲੀ ਇੱਕ ਹਸਤੀ ਨੂੰ ਮਿਲਣ ਆਏ ਹਾਂ। ਉਹਨਾਂ ਦਾ ਤਾਰਫ ਕਰਾਉਣ ਤੋਂ ਪਹਿਲਾਂ ਤੁਹਾਨੂੰ ਮੈਂ ਗੱਲ ਦੱਸਦਾ ਚੱਲਾਂ ਕਿ ਇਹ ਗੱਲ ਇੱਥੇ ਮੁੱਕਣੀ ਨਹੀਂ ਹੈ। ਇਹ ਨਹੀਂ ਹੈ ਕਿ ਅਸੀਂ ਇੱਕ ਵੀਡੀਓ ਬਣਾਉਣੀ ਤੇ ਵੀਡੀਓ ਬਣਾ ਕੇ ਟੁੱਟ ਜਾਣਾ। ਪਹਿਲਾਂ ਤੇ ਉਹਨਾਂ ਨਾਲ ਬਹੁਤ ਸਾਰੇ ਮੁੱਦਿਆਂ ਨਾਲ ਅਸੀਂ ਗੱਲ ਕਰਨੀ ਹੈ। ਸਾਡੇ ਨਾਲ ਜੁੜੇ ਰਿਹਾ ਜੇ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਾ ਕਿਸਾਨੀ ਦੇ ਬਾਰੇ ਉਹਨਾਂ ਨਾਲ ਕਰਨੀਆਂ ਨੇ, ਉਹ ਇੱਕ ਵੀਡੀਓ ਦੇ ਵਿੱਚ ਮੁਕੰਮਲ ਨਹੀਂ ਹੋ ਸਕਦੀਆਂ ਹਨ। ਦੂਸਰੀ ਗੱਲ, ਅਸੀਂ ਉਹਦਾ ਅਮਲਨ ਕੋਈ ਕੰਮ ਕਰਕੇ ਵੀ ਜਿਹਦੇ ਨਾਲ ਕਿਸਾਨ ਨੂੰ ਕੋਈ ਫਾਇਦਾ ਵੀ ਹੋਵੇ, ਕਿਸਾਨ ਦੀ ਜਿਹੜੀ ਨਾ ਖੇਤੀਬਾੜੀ ਦੇ ਵਿੱਚ ਬਿਹਤਰੀ ਵੀ ਆਵੇ, ਉਹ ਵੀ ਜਿਹੜਾ ਨਾ ਉਹ ਕੰਮ ਕਰਨਾ ਹੈ। ਤੇ ਉਹ ਸਾਡਾ ਸਫ਼ਰ ਥੋੜ੍ਹਾ ਜਿਹਾ ਲੰਮਾ ਹੋਏਗਾ। ਵੀਡੀਓ ਲੰਮੀ ਨਹੀਂ ਹੋਏਗੀ, ਸਫ਼ਰ ਥੋੜ੍ਹਾ ਲੰਮਾ ਹੋਏਗਾ। ਹੋਰ ਵੀ ਮੁਖਤਲਿਫ ਵੀਡੀਓਜ਼ ਆਉਂਦੀਆਂ ਜਿਹੜੀਆਂ ਰਹਿਣਗੀਆਂ ਤੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਉਸ ਤੋਂ ਅਗਲੀ ਗੱਲ, ਅੱਜ ਅਸੀਂ ਜਿਹੜੇ ਸ਼ਖਸੀਅਤ ਦੇ ਮਹਿਮਾਨ ਬਣੇ ਆ, ਸਾਡੇ ਲਈ ਬੜੇ ਫਖਰ ਦੀ ਗੱਲ ਹੈ। ਸਾਡੇ ਆਪਣੇ ਜ਼ਿਲ੍ਹੇ ਸ਼ੇਖੂਪੁਰੇ ਦੇ ਸ਼ਾਨ ਨੇ ਤੇ ਉਹਨਾਂ ਦੀ ਆਵਾਜ਼ ਇੰਟਰਨੈਸ਼ਨਲ ਲੈਵਲ ਤੱਕ ਕਿਸਾਨੀ ਦੇ ਹਵਾਲੇ ਨਾਲ ਜਾਣੀ ਜਾਂਦੀ ਹੈ। ਫਿਰ ਸਿਰਫ ਇਹ ਨਹੀਂ ਕਿ ਕਿਸਾਨ ਨੇ ਕਰਨਾ ਕੀ ਹੈ, ਮੌਸਮੀ ਹਾਲਾਤ, ਕਿਸਾਨ ਨੂੰ ਮੌਸਮ ਦੇ ਬਾਰੇ ਜਿਹੜੀਆਂ ਨੇ ਔਕੜਾਂ ਨੇ ਉਹ, ਫਿਰ ਕਿਸਾਨ ਦੀਆਂ ਇਸ ਟਾਈਮ ਮਜਬੂਰੀਆਂ ਕਿਹੜੀਆਂ ਨੇ, ਫਿਰ ਕਿਸਾਨ ਜਿਹੜਾ ਹੈ ਉਹ ਉਹਨਾਂ ਆਪਣੇ ਖੇਤੀਬਾੜੀ ਨੂੰ ਬਿਹਤਰ ਤਰੀਕੇ ਨਾਲ ਜਿਹੜਾ ਨਾ ਉਹ ਪ੍ਰਮੋਟ ਕਿਵੇਂ ਕਰ ਸਕਦਾ। ਉਹ ਸਾਰੀਆਂ ਗੱਲਾਂ ਜਿਹੜੀਆਂ ਨਾ ਉਹ ਅੱਜ ਦੇ ਦੌਰ ਦੇ ਵਿੱਚ ਜੇ ਕਿਸੇ ਆਵਾਜ਼ ਦੇ ਵਿੱਚ ਆਉਂਦੀਆਂ ਨੇ ਤੇ ਉਹ ਸਾਡੇ ਸ਼ੇਖਪੁਰ ਦੇ ਸ਼ਾਨ ਨੇ, ਚਾਚਾ ਜੀ ਸ਼ਾਨ ਲਾਹੀ ਵਿਰਕ ਸਾਹਿਬ। अस्सलाम वालेकुम ਚਾਚੂ ਜੀ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਵਾਲੇਕੁਮ ਸਲਾਮ। ਅੱਛਾ, ਸਭ ਤੋਂ ਪਹਿਲੀ ਗੱਲ ਇਹ ਸਾਨੂੰ ਦੱਸੋ, ਅਸੀਂ ਇੱਥੇ ਕਿੱਥੇ ਬੈਠੇ? ਇਹ ਪਿੰਡ ਹੈ ਪੁੱਤਰ ਬੈਰਾ ਵਿਰਕਾ, ਹਾਂਜੀ। ਜ਼ਿਲ੍ਹਾ ਸ਼ੇਖੂਪੁਰਾ। ਹੂੰ 17 ਕਿਲੋਮੀਟਰ ਦਾ ਸਫ਼ਰ ਹੈ ਸ਼ੇਖੂਪੁਰੇ ਤੋਂ। ਜੀ, ਇਹ ਚਾਚੂਰਾਂ ਦਾ ਆਪਣਾ ਪਿੰਡ ਹੈ, ਉਹਨਾਂ ਦੀ ਆਪਣੀ ਜ਼ਮੀਨ ਹੈ ਤੇ ਕਿਸਾਨ ਦੇ ਬਾਰੇ ਗੱਲ ਕਰਨੀ ਹੋਵੇ ਤੇ ਪਹਿਲੀ ਦੇ ਵਿੱਚ ਬਹਿ ਕੇ ਕਰਨ ਦਾ ਜਿਹੜਾ ਨਾ ਉਹ ਸਵਾਦ ਆਉਂਦਾ। ਤੇ ਚਾਚੂਰਾਂ ਨੇ ਨਾ ਸਾਨੂੰ ਜੱਟ ਸਾਹਿਬ ਨੇ ਨਾ ਆਪਣੀਆਂ ਪੈਲੀਆਂ ਦੇ ਵਿੱਚ ਜਿਹੜਾ ਨਾ ਉਹ ਲੈ ਕੇ ਆਏ ਨੇ, ਉੱਥੇ ਅਸੀਂ ਬੈਠੇ ਹੋਏ ਹਾਂ। ਸਭ ਤੋਂ ਜਿਹੜੀ ਪਹਿਲੀ ਗੱਲ ਚਾਚੂ ਜੀ ਕਰਨੀ ਹੈ ਨਾ ਕਿ ਕੁਦਰਤੀ ਆਫਾਤ ਜਿਵੇਂ ਹੜ੍ਹ ਹੋ ਗਏ, ਠੀਕ ਹੈ, ਇਹ ਤੁਸੀਂ ਗੱਲ ਇਹਨਾਂ ਦੀ ਇੰਟਰਨੈਸ਼ਨਲ ਕਾਨਫਰੰਸ ਤੇ ਵੀ ਜਿਹੜੀ ਨਾ ਉਹ ਕੀਤੀ ਹੋਈ ਹੈ। ਇਹ ਸਿਰਫ ਰਜ਼ਾਏ ਲਾਹੀ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਉਹਦੇ 'ਚ ਇਨਸਾਨੀ ਕੋਈ ਅਮਲ ਦਖਲ ਹੈ ਕਿ ਉਹ ਅਸੀਂ ਉਹਨਾਂ ਨੂੰ ਠੀਕ ਵੀ ਕਰ ਸਕਦੇ ਹਾਂ। ਪੁੱਤਰ ਜਿਹੜੀ ਜਦੋਂ ਦੀ ਕਾਇਨਾਤ ਬਣੀ ਹੈ ਨਾ, ਹਾਂਜੀ ਇਹ ਉਦੋਂ ਦੀਆਂ ਹਵਾਵਾਂ ਨੇ, ਉਦੋਂ ਦੇ ਹੀ ਬੱਦਲ ਨੇ, ਜੀ ਤੇ ਉਦੋਂ ਦੀਆਂ ਬਾਰਿਸ਼ਾਂ ਨੇ, ਜੀ ਉਦੋਂ ਦੇ ਉਹ ਪਾਣੀਆਂ ਦੇ ਰਾਹ ਨੇ। ਇਹ ਮੈਂ ਉਸ ਅੱਗੇ ਵੀ ਇਹ ਗੱਲ ਕਰ ਚੁੱਕਾ ਹਾਂਜੀ ਵਾਂ। ਇਹ ਤੇ ਇੱਕ ਚੀਜ਼ ਫਿਤਰਤ ਹੈ। ਹਾਂਜੀ ਕੁਝ ਜਿਹੜੀ ਅਸੀਂ ਇਨਸਾਨ ਆ, ਅਸੀਂ ਫਿਤਰਤ ਨਾਲ ਜਿਹੜੇ ਨਾ ਉਹ ਟਕਰਾਏ ਹੋਏ ਲੋਕ ਆ। ਜੀ ਠੀਕ ਹੈ। ਤੇ ਇਹ ਵੇ ਕਿ ਕੁਝ ਚੀਜ਼ਾਂ ਜਿਹੜੀਆਂ ਸਾਡੇ ਜ਼ੁੰਮਾ ਨੇ ਇਨਸਾਨਾਂ ਦੇ, ਜਿਹੜਾ ਕਿ ਅਸੀਂ ਉਹ ਜਿਹੜਾ ਕੰਮ ਉਹ ਨਹੀਂ ਕਰਦੇ ਪਏ। ਕਿ ਜਿਵੇਂ ਕਿ ਸਾਨੂੰ ਇਸ ਮੌਸਮ ਦੀ, ਜਿਵੇਂ ਕਲਾਈਮੇਟ ਚੇਂਜ ਹੁੰਦਾ ਪਿਆ ਨਾ, ਹਾਂਜੀ ਮੌਸਮ ਦੀ ਜਿਹੜੀ ਤਬਦੀਲੀ ਆ ਰਹੀ ਹੈ, ਇਹਦੇ ਵਿੱਚ ਸਾਨੂੰ ਅਮਲਨ ਜਿਹੜੇ ਨਾ ਇਹ ਦੁਨੀਆ ਉਹ ਨਹੀਂ ਕਰਦੀ ਪਈ, ਜਿਹਦੇ ਵਿੱਚ ਆਣ ਕੇ ਦਰਖਤ ਜਿਹੜੇ ਨੇ ਉਹ ਸਾਨੂੰ ਲਾਉਣੇ ਚਾਹੀਦੇ ਨੇ। ਜੀ ਅਗਰ ਅਸੀਂ ਇਹ ਨਾ ਦਰਖਤ ਲਾਏ ਤੇ ਮੌਸਮ ਇੰਜ ਤਬਦੀਲ ਹੁੰਦਾ ਪਿਆ ਕਿ ਇੰਜ। ਮੈਂ ਤੁਹਾਨੂੰ ਮਜ਼ੇ ਵਾਲੀ ਗੱਲ ਦੱਸਣਾ ਵਾਂ। ਇੱਕ ਮੈਂ ਸਰਵੇ ਰਿਪੋਰਟ ਪੜ੍ਹੀ ਸੀ, ਉਸ ਬੰਦੇ ਨੇ ਜ਼ਿਕਰ ਕੀਤਾ ਸੀ ਕਿ ਖੁਦਾਰਾ ਜੀ ਤੁਸੀਂ ਐਟਮ ਬੰਬ ਭੁੱਲ ਜਾਓਗੇ ਜਿਵੇਂ ਮੌਸਮ ਤਬਦੀਲ ਹੁੰਦਾ ਪਿਆ, ਕਿ ਜਿੰਨੀ ਦੁਨੀਆ ਤੇ ਤਬਾਹੀ ਆਏਗੀ। ਕਿ ਜਿਸ ਵਕਤ ਗਲੇਸ਼ੀਅਰ ਪਿਘਲੇਗਾ, ਸਮੁੰਦਰ ਹੈ ਨਾ ਆਪਣੀ ਪੋਜੀਸ਼ਨ ਤੋਂ ਬਾਹਰ ਨਿਕਲੇਗਾ, ਤੇ ਕਈ ਜਿਹੜੇ ਮੁਲਕ ਨੇ ਉਹ ਸਮੁੰਦਰ ਦੇ ਵਿੱਚ ਡੁੱਬ ਜਾਣਗੇ, ਸਫਾਸੀ ਤੋਂ ਮਿਟ ਜਾਣਗੇ। ਇਹ ਕਲਾਈਮੇਟ ਚੇਂਜ ਐਡਾ ਖਤਰਨਾਕ ਜਿਹੜਾ ਉਹ ਇਹ ਖੇਡ ਹੈ, ਜਿਹਦੇ ਵਿੱਚ ਇਨਸਾਨ ਜਿਹੜਾ ਨਾ ਉਹ ਜਿਹੜਾ ਉਹਦਾ ਕਿਰਦਾਰ ਹੈ। ਜਿਵੇਂ ਕਿ ਸਾਡੀ ਪੋਲੂਸ਼ਨ ਹੈ, ਜਿਵੇਂ ਸਾਡੀ ਇਹ ਪੋਲੂਸ਼ਨ ਦਾ ਹੱਲ ਜਿਹੜਾ ਕੋਈ ਹੱਲ ਨਹੀਂ ਹੈ। ਗੱਡੀਆਂ ਮੋਟਰਾਂ ਤੇ ਆਪਣਾ ਜਿਹੜਾ ਅਸੀਂ ਅੱਜ ਜਾਣੇ ਕੋ ਗਨ ਫਾਇਰ ਤੇ ਇਹ ਵੋ ਤੇ ਮੌਸਮ ਦੇ ਬਿਹਤਰ ਕਰ ਲਾਂਗੇ। ਇੱਕੋ ਹੀ ਚੀਜ਼ ਹੈ, ਉਹ ਵੇ ਦਰਖਤ, ਕਿ ਜਿਹੜੇ ਸਾਨੂੰ ਉਹ ਦਰਖਤ ਲਾਉਣੇ ਚਾਹੀਦੇ ਨੇ। ਕਿ ਉਹਨੇ ਆਖਿਆ ਐਟਮ ਬੰਬ ਨਾਲੋਂ ਜ਼ਿਆਦਾ ਖਤਰਨਾਕ ਜਿਹੜਾ ਨਾ ਉਹ ਕਲਾਈਮੇਟ ਚੇਂਜ ਦਾ ਜਿਹੜਾ ਨਾ ਉਹ ਤੁਹਾਡੇ ਨਾਲ ਅੱਗੋਂ ਤੁਹਾਡੀ ਜੰਗ ਜਿਹੜੀ ਉਹ ਸ਼ੁਰੂ ਹੋਣੀ ਹੈ ਇਨਸਾਨ ਦੀ। ਤੇ ਉਹਦੇ ਵਾਸਤੇ ਕੋਈ ਵੀ ਅਮਲਨ, ਕੋਈ ਵੀ ਮੁਲਕ ਐਡਾ ਕੋਈ ਖਾਸ ਕੰਮ ਨਹੀਂ ਕਰਦਾ ਪਿਆ। ਜਿਹਦੇ ਵਿੱਚ ਆਣ ਕੇ ਤੁਹਾਨੂੰ ਪਤਾ ਹੋਏਗਾ ਕਿ ਤੁਹਾਡੇ ਵਜ਼ੀਰ ਆਜ਼ਮ ਨੂੰ ਇੱਕ ਦਫਾ
ਬੜੀ ਪਜ਼ੀਰਾਈ ਮਿਲੀ ਸੀ, ਜਿਹਦੇ 'ਚ 4 ਨਿਕਾਤ ਦੇ ਵਿੱਚ ਇੱਕ ਕਲਾਈਮੇਟ ਚੇਂਜ ਦਾ ਉਹਨੇ ਯੂਐਨ ਦੇ ਵਿੱਚ ਜਾ ਕੇ ਆਵਾਜ਼ ਕੀਤੀ ਸੀ, ਤੇ ਤੁਹਾਡੇ ਕੋਲ ਬਿਲੀਅਨ ਟਰੀਜ਼ ਜਿਹੜੇ ਸਨ, ਉਹ ਸ਼ੁਰੂਆਤ ਹੋਈ ਸੀ। ਚਾਚਾ ਜੀ ਅਸੀਂ ਗੱਲ ਕਰਦੇ ਪਏ ਸਾਂ ਦਰਖਤ ਲਗਾਉਣ ਦੀ। ਦਰਖਤ ਲਗਾਉਣ ਦੇ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਜ਼ਮੀਨ ਚਾਹੀਦੀ ਹੁੰਦੀ ਹੈ। ਪੰਜਾਬ ਦੇ ਵਿੱਚ ਸਭ ਤੋਂ ਚੋਖੀ ਜ਼ਮੀਨ ਜਿਹੜੀ ਜ਼ਿਮੀਂਦਾਰਾਂ ਕੋਲ ਹੈ, ਕਿਸਾਨਾਂ ਕੋਲ ਹੈ। ਇਹ ਮੇਰਾ ਆਪਣਾ ਤਜਜ਼ੀਆ ਹੈ ਕਿ ਕਿਸਾਨ ਜਿਹੜੇ ਨਾ ਪੈਲੀ 'ਚ ਦਰਖਤ ਨਹੀਂ ਲਾਉਣ ਦਿੰਦੇ ਹੈ। ਉਹ ਸਮਝਦੇ ਨੇ ਸਾਨੂੰ ਨੁਕਸਾਨ ਹੁੰਦਾ ਹੈ, ਉੱਥੋਂ ਨਾ ਫਸਲ ਜਿਹੜੀ ਨਾ ਘੱਟ ਹੁੰਦੀ ਹੈ। ਇਹ ਕਿਸਾਨਾਂ ਨੂੰ ਵੀ ਦਰਖਤ ਲਾਣੇ ਚਾਹੀਦੇ ਨੇ, ਜੇ ਲਾਣੇ ਚਾਹੀਦੇ ਨੇ ਤਾਂ ਤੁਹਾਡੀ ਆਵਾਜ਼ ਜਿਹੜੀ ਨਾ ਮੇਰੇ ਤੋਂ ਚੋਖੀ ਸੁਣਨਗੇ। ਇਹ ਵਾਕਈ ਪੁੱਤਰ, ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜ਼ਿਮੀਂਦਾਰ ਨੂੰ ਅਵੇਅਰਨੈਸ ਨਹੀਂ ਹੈ। ਮੈਂ ਤੈਨੂੰ ਇੱਕ ਮਜ਼ੇ ਵਾਲੀ ਗੱਲ ਦੱਸਣਾ ਕਿ ਮੇਰਾ ਇੱਕ ਦੋਸਤ ਸੀ, ਤੇ ਉਹ ਮੇਰਾ ਨਰਸਰੀ ਵਾਲਾ ਨਾਲ ਬੜਾ ਬੈਂਡ ਉੱਠਣ, ਤੁਹਾਨੂੰ ਪਤਾ ਕਿ ਮੈਂ ਹਾਂਜੀ ਥੋੜਾ ਜਿਹਾ ਉਹਦੇ ਨਾਲ ਪਿਆਰ ਸ਼ਿਆਰ ਮੇਰਾ ਲਵ ਹੈ। ਉਹ ਆਂਦਾ ਸੀ ਕਿ ਮੈਂ ਨਾ, ਜਦੋਂ ਮੇਰਾ ਬੱਚਾ ਪੈਦਾ ਹੋਇਆ ਨਾ, ਮੈਂ ਉਦੋਂ 20 ਦਰਖਤ ਜਿਹੜੇ ਨੇ ਉਹਦੇ ਨਾਂ ਲਾ ਦਿੱਤੇ ਨੇ ਠੀਕ। ਆਪਣੀ ਜ਼ਮੀਨ ਤੇ। ਹੂੰ ਉਹਦੇ ਵਿੱਚ ਹੀ ਮੈਂ ਉਹਦੀ ਜਿਹੜੀ ਇਹ ਸਟੱਡੀ ਹੈ ਉਹ ਹੀ ਕੱਢਣੀ ਹੈ, ਉਹ ਹੀ ਉਹਨਾਂ ਦੀ ਜਿਹੜੀਆਂ ਸ਼ਾਦੀਆਂ ਦਾ ਉਹ ਖਰਚਾ ਉਹਨਾਂ 'ਚੋਂ ਕੱਢਣਾ ਹੈ। ਹੂੰ ਹੁਣ ਸਾਨੂੰ ਲੋਕਾਂ ਨੂੰ, ਜ਼ਿਮੀਂਦਾਰਾਂ ਨੂੰ ਵਾਕਈ ਅਵੇਅਰਨੈਸ ਨਹੀਂ ਹੈ ਉਹ ਦਰਖਤ ਦੀ। ਅੱਗੇ ਸਾਡੇ ਕੋਲ ਟਾਹਲੀਆਂ ਕਿੱਕਰੇ ਹੁੰਦੇ ਸਨ, ਹੁਣ ਤੇ ਚੱਲਦਾ ਪਿਆ ਸਾਡੇ ਕੋਲ ਸਫੈਦਾ ਹੀ ਸਿਰਫ ਚੱਲਦਾ ਪਿਆ। ਉਹ ਸਫੈਦਾ ਵਾਕਈ ਉਹ ਨੁਕਸਾਨ ਕਰਦਾ ਹੈ, ਫਸਲ ਦਾ ਨੁਕਸਾਨ ਕਰਦਾ ਹੈ, ਉਹ ਸੁਕਾਉਂਦਾ ਵੀ ਏ, ਉਹ ਸਾੜਦਾ ਵੀ ਏ। ਅੱਛਾ, ਲੇਕਿਨ ਜਿਹੜੇ ਸਾਡੇ ਕੋਲ ਬੰਨੇ ਬਚਦੇ ਨੇ ਪਏ, ਐਸੇ ਚੰਗੇ ਤੇ ਬੜੇ ਕੀਮਤੀ ਪੌਦੇ ਨੇ ਜਿਹੜੇ ਸਾਨੂੰ ਉਹ ਲਾਣੇ ਚਾਹੀਦੇ ਨੇ। ਹੂੰ ਮਿਸਾਲ ਤੌਰ ਤੇ ਹੁਣ ਤੁਸੀਂ ਵੇਖ ਲਵੋ ਕਿ ਅਗਰ ਤੁਸੀਂ ਪੰਸਾਰ ਕੋਲ ਜਾ ਕੇ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਅਗਰ ਉਹ 100 ਕੁ ਦਰਖਤ ਪੌਦਾ ਲੱਗ ਜਾਏ ਇੱਕ ਸੰਦਲ ਦਾ ਹੀ, ਹਾਂਜੀ ਤੇ ਸੰਦਲ ਕੇ ਮੇਰਾ ਖਿਆਲ ਹੈ ਕੋਈ 17,000 ਰੁਪਏ ਕਿਲੋ ਹੈ, ਕਿਲੋ ਹਾਂਜੀ ਕੇਜੀ। ਹਾਂਜੀ ਉਹ ਕੋ 10-15 ਮਣ ਦਾ ਪੌਦਾ ਤਿਆਰ ਹੋ ਜਾਂਦਾ 8-7 ਸਾਲਾਂ ਦੇ ਵਿੱਚ। ਜੀ ਤੇ ਅਗਰ 100 ਪੌਦਾ ਹੋਏਗਾ ਤੇ ਤੁਸੀਂ 7-8 ਮਣ ਦਾ ਐਵਰੇਜ ਕਰ ਲਵੋ ਕਿ ਕਿੰਨੇ ਪੈਸੇ ਬਣਨਗੇ। 1 ਕਿਲੋ 'ਚ 17,000 ਰੁਪਏ ਕਿਲੋ ਹੈ, ਬਲਕਿ ਪੰਸਾਰ ਕੋਲ ਤਾਂ ਤੁਹਾਨੂੰ ਹੋ ਸਕਦਾ 35,000 ਰੁਪਏ ਕਿਲੋ ਮਿਲੇ। ਹੂੰ ਠੀਕ ਹੈ ਜੀ, ਜਿਹੜੀ ਮੈਂ ਐਵਰੇਜ ਦੀ ਦੱਸਣਾ ਪਿਆ। ਤੇ ਤੁਸੀਂ ਜਿਹੜਾ ਤਸੱਵਰ ਕਰਕੇ ਵੇਖੋ, ਥੋੜਾ ਜਿਹਾ ਹੁਣੀ ਕੈਲਕੂਲੇਸ਼ਨ ਕਰਕੇ ਵੇਖੋ, 1 ਮਣ ਕਿੰਨੇ ਦਾ ਬਣੇਗਾ। 6,80,000 ਰੁਪਇਆ ਬਣ ਗਿਆ ਚਾਚਾ। ਮਣ ਬਣ ਬਣ ਗਿਆ, ਗਿਆ ਹਾਂਜੀ। ਤੇ 7 ਮਣ ਹੋਵੇ ਤੇ ਕਿੰਨਾ ਵਜ਼ਨ ਬਣ ਗਿਆ। ਯਾਨੀ 42-50 ਲੱਖ ਦਾ ਐਵਰੇਜ ਅਸੀਂ ਗੱਲ ਕਰਨੇ ਪਿਆ, ਹਾਂ ਲਮਸਮ ਗੱਲ ਕਰਨੇ ਪਿਆ। ਹਾਂ ਯਾਨੀ 50 ਲੱਖ ਦਾ ਤੁਹਾਡਾ ਇੱਕ ਪੌਦਾ ਹੋ ਗਿਆ, ਜੀ। ਤੇ 100 ਪੌਦਾ ਕਿੰਨੇ ਦਾ ਹੋ ਗਿਆ। ਉਹ ਪੌਦਾ 50 ਲੱਖ ਤੋਂ ਹਿਸਾਬ ਜ਼ਾਰਾ 50 ਕਰੋੜ ਦਾ ਹੋ ਗਿਆ। ਹਾਂ 50 ਕਰੋੜ ਦਾ ਤੁਹਾਡਾ ਸੌਦਾ ਹੈ 8 ਹੂੰ, ਸਾਲਾਂ ਦੇ ਵਿੱਚ। ਹਾਂਜੀ ਠੀਕ ਹੈ, ਤੇ ਤੁਹਾਨੂੰ ਫਸਲ ਕੀ ਦਿੰਦੀ ਏ। ਅਗਰ ਫਸਲ ਬੰਨੇ ਤੇ ਉਹ ਲੱਗ ਜਾਏ, ਹੂੰ ਇੰਝ ਹੀ ਇੱਕ ਹੋਰ ਪੌਦੇ ਨੇ ਜਿਹੜੇ ਦਰਖਤ ਨੇ, ਜਿਹੜੇ ਬਹੁਤ ਕੀਮਤੀ ਲੱਕੜ ਹੈ। ਹੂੰ ਜਿਵੇਂ ਕਿ ਤੁਹਾਨੂੰ ਵੇਖੀ ਹੋਣੀ ਇੱਕ ਪੁਸ਼ਪਾ ਫਿਲਮ, ਜੀ ਜੀ ਠੀਕ ਹੈ ਜੀ, ਹਾਂਜੀ ਲਾਲ ਚੰਦਨ, ਹਾਂਜੀ ਵਾਕਈ ਬਹੁਤ ਬੜੀ ਉਹ ਫਾਰਮਿੰਗ ਹੈ। ਹੂੰ ਠੀਕ ਹੈ ਜੀ, ਅਗਰ ਉਹ ਸਾਡੇ ਬੰਨਿਆਂ ਦੀ ਹੋ ਜਾਏ ਹੂੰ ਤੇ ਫਿਰ ਜ਼ਰਾ ਗੌਰ ਕਰਕੇ ਵੇਖਣਾ। ਫਿਰ ਅੱਗੇ ਇੱਕ ਹੋਰ ਲੱਕੜੀ ਹੈ, ਬੜੀ ਕਮਾਲ ਦੀ ਲੱਕੜੀ ਹੈ। ਉਹ ਲੱਕੜੀ ਕੀ ਹੈ, ਇਹ ਅਸੀਂ ਗੱਲ ਕਰਨਾ ਪਿਆ ਜ਼ਿਮੀਂਦਾਰਾਂ ਦੀ ਅਵੇਅਰਨੈਸ ਵਾਸਤੇ। ਹਾਂਜੀ ਜਿਹੜੀ ਕੋਈ ਮੇਰੇ ਕੋਲ ਇਲਮ ਹੈ, ਹੂੰ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ, ਤੇ ਬਾਕੀ ਆਡੀਅנס ਨਾਲ ਵੀ ਚਲੋ ਸਾਡੇ ਹੂੰ, ਭਰਾਵਾਂ ਦਾ ਕੋਈ ਫਾਇਦਾ ਹੋ ਜਾਏਗਾ। ਹਾਂਜੀ ਇੱਕ ਲੱਕੜੀ ਹੈ ਜਿਹੜੀ 1000 ਸਾਲ ਜਿਹੜੀ ਹੈ ਨਾ, ਉਹ ਖਰਾਬ ਨਹੀਂ ਹੁੰਦੀ ਹੂੰ ਪਾਣੀ ਦੇ ਵਿੱਚ ਵੀ। ਹਾਂਜੀ ਉਹ ਲੱਕੜੀ ਹੈ ਸਾਗਵਾਨ, ਜੀ ਜਿਹੜੀ ਜੇ ਜ਼ਿਆਦਾ ਚ ਇਸਤੇਮਾਲ ਹੁੰਦੀ ਹੈ। ਹਾਂਜੀ ਉਹਦਾ ਕਰਨਾ ਕਿ ਉਹ ਕਿੰਨੇ ਰੁਪਏ ਫੁੱਟ ਸਰਕਾਰ ਲੱਕੜੀ ਹੈ। ਉਹ ਹੂੰ ਕਮ ਜ਼ ਕਮ ਕਮ ਜ਼ ਕਮ ਉਹ ਤਕਰੀਬਨ 30-40 ਲੱਖ ਦਾ ਸਰਕਾਰ ਪੌਦਾ ਬਣਦਾ ਪਿਆ ਇੱਕ। ਹੂੰ ਉਹਦੀ ਐਵਰੇਜ ਦੇ ਹਿਸਾਬ ਨਾਲ, ਉਹਦੀ ਲੈਂਥ ਦੇ ਹਿਸਾਬ ਨਾਲ, ਸਾਲਾਂ ਦੇ ਉਹ ਨਿਕਲ ਜਾਏਗੀ। ਉਹ ਜਿਹੜਾ ਵੀ ਆਪਣਾ ਜ਼ੌਕ ਸ਼ੌਕ ਕਰੇਗਾ। ਮੈਂ ਉਹਦਾ ਸਿਰਫ ਇੱਕ ਨਾਂ ਹੀ ਲਿਆ ਹੈ। ਹਾਂਜੀ ਹੁਣ ਇੰਝ ਦੁਨੀਆ ਦੇ ਸਭ ਤੋਂ ਮਹਿੰਗੀ ਜਿਹੜੀ ਲੱਕੜੀ ਹੈ, ਜੀ ਦੁਨੀਆ ਦੇ ਸਭ ਤੋਂ ਮਹਿੰਗੀ ਜਿਹੜੀ ਲੱਕੜੀ ਹੈ, ਉਹ ਬਲੈਕ ਵੁੱਡ ਹੈ। ਬਲੈਕ ਵੁੱਡ ਜਿਹੜੀ ਹੈ, ਅਸੀਂ ਉਹ ਦਰਖਤ ਲਾ ਲਈਏ, ਉਹ ਵੀ 8-10 ਸਾਲਾਂ ਦੇ ਵਿੱਚ, 15 ਸਾਲਾਂ ਦੇ ਵਿੱਚ ਜਵਾਨ ਹੋ ਜਾਂਦੇ ਨੇ। ਤੇ ਤੁਸੀਂ ਵੇਖੋ ਕਿ ਜਿਹੜਾ ਉਸ ਬੰਦੇ ਦੀ ਸੋਚ ਕੀ ਸੀ, ਉਹ ਮੇਰੇ ਦੋਸਤ ਦੀ, ਕਿ ਮੈਂ ਉਹ ਦਰਖਤ ਲਾਣਾ ਵਾ, ਤੇ ਜਿਸੇ ਉਹ 20-25 ਸਾਲ ਤੱਕ ਜਾਂਦਿਆਂ ਤੱਕ ਕਿਆ ਉਹਦੀ ਫੈਮਿਲੀ ਦਾ, ਆਪਣਾ ਉਹਦੇ ਬੱਚਿਆਂ ਦੀ ਸ਼ਾਦੀਆਂ ਦਾ ਖਰਚੇ, ਉਹਦੀ ਤਾਲੀਮ ਦਾ ਖਰਚਾ ਉਹਨਾਂ 20 ਪੌਦਿਆਂ 'ਚ ਨਿਕਲਦਾ ਸੀ ਕਿ ਨਹੀਂ ਸੀ ਨਿਕਲਦਾ। ਹਾਂਜੀ ਨਾਲੇ ਰੱਬ ਦੀ ਰਹਿਮਤ ਵੱਖਰੀ, ਚਰਿੰਦ ਪਰਿੰਦ ਨੇ ਵੱਖਰਾ ਖਾਣਾ ਵਿੱਚੋਂ। ਬੇਸ਼ੱਕ। ਹਾਂਜੀ ਅੱਛਾ, ਇਹ ਗੱਲ ਨਾ ਕਿਸਾਨ ਤੱਕ ਤੁਹਾਡੀ ਜਿਹੜੀ ਨਾ ਮੇਰੇ ਹਿਸਾਬ ਨਾਲ, ਜੋ ਸਾਡੇ ਪੰਜਾਬ ਦੇ ਇੱਧਰ ਦੇ ਲਹਿੰਦੇ ਚੜ੍ਹਦੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਗੱਲ ਹੈ ਨਾ, ਤੁਹਾਡੀ ਗੱਲ ਨਾਲ ਚੋਖੀ ਸੁਣੀ ਜਾਂਦੀ ਹੈ। ਬਾਬਾ ਜੀ ਨੇ ਇਹ ਵੀ ਆਖਿਆ ਕਿ ਪੌਦੇ ਲਾਣੇ ਨੇ। ਬਾਬਾ ਜੀ ਨੇ ਇਹ ਵੀ ਆਖਿਆ ਕਿ ਪੌਦੇ ਕਿਹੜੇ ਕਿਹੜੇ ਜਿਹੜਾ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਚੰਗੇ ਪੌਦੇ ਵੀ ਹਨ, ਫਲਦਾਰ ਪੌਦੇ ਵੀ ਜਿਹੜਾ ਤੁਸੀਂ ਲਾ ਸਕਦੇ ਹੋ। ਕਿਸਾਨ ਆਪਣੇ ਆਪਣੇ ਬੰਨਿਆਂ ਤੇ ਲਾਉਣ, ਜ਼ਰੂਰੀ ਨਹੀਂ ਹੈ ਕਿ ਬਾਹਰ ਗੌਰਮੈਂਟ ਦੀ ਜਗ੍ਹਾ ਉੱਥੇ ਜਿਹੜਾ ਨਾ ਪੌਦੇ ਲੱਗਣੇ ਨੇ। ਅੱਛਾ, ਇਹ ਅਮਲੀ ਤੌਰ ਤੇ ਜੇ ਕਿਸੇ ਨੂੰ ਵਹਾਉਣਾ ਹੋਵੇ ਵੀ ਆਹ ਕੰਮ ਹੋ ਸਕਦਾ ਹੈ, ਸਾਡੇ ਕੋਲ ਅੱਗੋਂ ਕੋਈ ਵੀਡੀਓ ਆ ਸਕਦੀ ਕਿ ਅਸੀਂ ਅਮਲੀ ਤੌਰ ਤੇ ਵਿਖਾ ਸਕਾਂਗੇ ਵੀ ਆਹ ਵੇਖੋ ਜੀ ਸਾਡੇ ਬੰਨਿਆਂ ਤੇ ਵੀ ਪੌਦੇ ਲੱਗੇ ਨੇ। ਇਨਸ਼ਾ ਅੱਲਾ, ਅੱਲਾਹ ਪਾਕ ਰੱਖੇ ਖੈਰ, ਤੇ ਇਨਸ਼ਾ ਅੱਲਾ ਕਰਾਂਗੇ। ਔਰ ਤੁਹਾਨੂੰ ਮੈਂ ਇੱਕ ਵਿਖਾਇਆ ਸੀ ਐਵਾਕਾਡੋ, ਹਾਂਜੀ
ਠੀਕ ਹੈ ਜੀ। ਹਾਂਜੀ ਦੂਸਰੇ ਨੰਬਰ ਤੇ ਇਹ ਵੀ ਸੀ ਕਿ ਮੈਂ ਤੁਹਾਨੂੰ ਵਿਖਾਏ ਸੀ ਆਪਣਾ ਬਲੈਕਬੈਰੀਜ਼, ਜੀ ਉਹਨੂੰ ਸੁਪਰ ਫੂਡ ਦੇ ਵਿੱਚ ਹਾਂਜੀ 3000 ਰੁਪਏ ਕਿਲੋ ਵੇ, ਗੂਗਲ ਕਰ ਲਵੋ। ਹਾਂਜੀ ਠੀਕ ਹੈ ਜੀ। ਇਹ ਸਾਨੂੰ ਚੀਜ਼ਾਂ ਲਾਣੀਆਂ ਚਾਹੀਦੀਆਂ ਨੇ। ਜਿਵੇਂ ਕਿ ਹੁਣ ਇਹਨਾਂ ਦਾ ਜਿਹੜਾ ਰੇਟ ਖੁੱਲਦਾ ਨਾ, ਇਹ ਤੁਹਾਨੂੰ ਜਿਹੜੀ ਤੁਹਾਡੀ ਮਕਾਮੀ ਮੰਡੀ ਹੈ ਨਾ, ਜੀ ਤੁਹਾਨੂੰ ਇਹਦੇ ਨਾਲ ਲੋੜ ਨਹੀਂ ਹੈ। ਜਿਵੇਂ ਸਾਡੇ ਕੋਲੇ ਠੱਗ ਬਾਜ਼ਾਰੀ ਚੱਲਦੀ ਪਈ, ਜਿਵੇਂ ਮਿਸਾਲ ਤੌਰ ਤੇ ਸਾਡੀ ਅੜਤਲੀ ਜਿਹੜਾ ਨਿਜ਼ਾਮ ਹੈ, ਹੂੰ ਹੁਣ ਇਹਦੇ ਵਿੱਚ ਸ਼ਿਵਪੁਰੇ ਮੈਂ ਸੁਣਨ ਚ ਮੇਰੇ ਚ ਗੱਲ ਆਈ ਹੈ ਕਿ ਉਹ ਜਿਹੜਾ ਸਬਜ਼ ਮੰਡੀ ਵਾਲਿਆਂ ਨੇ ਕੀ ਕੀਤਾ ਹੈ ਕਿ 5 ਰੁਪਏ ਉਹ ਕਮਿਸ਼ਨ ਕਰ ਦਿੱਤੀ ਹੈ। ਭਾਵੇਂ ਤੁਸੀਂ ਉਹ ਕੋਲ ਖਰਚਾ ਲਿਆ ਅੜਤਲੀਏ ਕੋਲੋਂ ਭਾਵੇਂ ਜਾਂ ਨਹੀਂ ਲਿਆ, ਹੂੰ ਉਹਨਾਂ 5 ਰੁਪਏ ਕਰ ਦਿੱਤਾ ਹੈ। ਯੂਨੀਅਨ ਉਹਨਾਂ ਦੀ, ਉਹ ਠੱਗਿਆ ਕਿਹੜਾ ਜਾ ਰਿਹਾ ਹੈ? ਜ਼ਿਮੀਦਾਰ ਹਾਂਜੀ ਕਿਸਾਨ ਹੀ ਠੱਗਿਆ ਜਾ ਰਿਹਾ ਹੈ। ਹੁਣ ਜੋ ਮਟਰਾਂ ਦਾ ਹਾਲ ਹੈ, ਪੱਲਿਓਂ ਪੈਂਦੇ ਨੇ ਪੈਸਾ 600 ਰੁਪਏ ਹੋਇਆ ਪਿਆ, 400 ਰੁਪਏ ਦੀ ਤੜਾਈ ਹੈ, ਜੀ ਕੋਈ ਕਿਰਾਇਆ ਵੀ 100 ਪੈ ਜਾਂਦਾ ਹੈ, ਉਹਨੂੰ ਕੋਈ 100 ਰੁਪਏ ਪੱਲਿਓਂ ਪੈਂਦਾ ਪਿਆ। ਇਹ ਹਾਲਤ ਹੁੰਦੀ ਪਈ। ਜੋ ਆਲੂਆਂ ਦਾ ਸਾਡਾ ਹਾਲ ਹੋਇਆ ਹੈ ਹੂੰ ਕਿਸਾਨਾਂ ਦਾ, ਉਹਦੇ ਖਰਚਾ ਵੀ ਢੇਰ ਹੁੰਦਾ ਹੈ, ਜੀ ਤੇ ਉਹਨਾਂ ਦਾ ਹਾਲ ਜਿਹੜਾ ਹੁੰਦਾ ਪਿਆ ਉਹ ਵੀ ਇਹ ਵੇਖ ਲਓ। ਹੁਣ ਇਹਦੇ ਵਿੱਚ ਜਿਹੜਾ ਮਿਸਾਲ ਤੌਰ ਤੇ ਜਿਹੜੇ ਸੁਪਰ ਫੂਡ ਨੇ, ਹੂੰ ਮਿਸਾਲ ਤੌਰ ਤੇ ਐਵਾਕੋਡਾ ਹੈ, ਹੂੰ ਐਵਾਕੋਡਾ ਉਹਦੀ ਇੰਟਰਨੈਸ਼ਨਲ ਸਰਕਾਰ ਗੂਗਲ ਤੇ ਰੇਟ ਕਰ ਲਵੋ, ਸਰਕਾਰ ਉਹਦੇ ਤੇ ਕੀ ਰੇਟ ਉਹਦਾ, ਕਿੰਨੇ ਰੁਪਏ ਕੇਜੀ ਉਹ ਚੱਲਦਾ ਪਿਆ? 7000 ਦਾ ਪਾਈ ਹੈ 7000 ਤੋਂ ਨਹੀਂ, 7000 ਤੋਂ ਪਾਈਆ ਨਹੀਂ ਹੋਣਾ। ਹੂੰ ਉਹ ਮੇਰਾ ਜ਼ਿਆਦਾ ਤੋਂ ਜ਼ਿਆਦਾ 2400 ਜਾਂ 2200 ਜਾਂ 1500 ਰੁਪਏ ਕਿਲੋ ਹੋਏਗਾ, ਅੱਛਾ ਪਾਈਆ ਨਹੀਂ। ਹੂੰ ਠੀਕ ਠੀਕ ਹੈ। ਹੈ ਮੇਰੀ ਤਕਰੀਬਨ ਮੇਰਾ ਫਰੈਸ਼ ਰੇਟ ਦਾ ਮੈਨੂੰ ਨਹੀਂ ਪਤਾ। ਹੂੰ ਮੈਂ ਤੁਹਾਨੂੰ ਮਜ਼ੇ ਦੀ ਇੱਕ ਗੱਲ ਦੱਸਣਾ। ਹਾਂਜੀ ਮੈਂ ਨਾ ਸ਼ੇਖੂਪੁਰੇ ਗਿਆ ਤੇ ਸਭ ਤੋਂ ਅੱਗੇ ਸਾਡੇ ਸ਼ੇਖੂਪੁਰੇ ਸ਼ਹਿਰ ਦੇ ਵਿੱਚ ਹੁੰਦੀ ਸੀ ਸਭ ਤੋਂ ਵੱਡੀ ਫਰੂਟ ਦੀ ਦੁਕਾਨ ਹੁੰਦੀ ਸੀ। ਬਕਾਇਦਾ ਉਹ ਨਾਂ ਦੇ ਵੇਖ ਖਾਨੂ ਵਾਲਾ ਚੌਕ, ਜੀ ਉਹਦੀ ਫਰੂਟ ਦੀ ਦੁਕਾਨ ਹੁੰਦੀ ਸੀ। ਹੂੰ ਉਹ ਤੋਂ ਖੈਰ ਰਹੀ ਨਹੀਂ ਹੈ। ਹੂੰ ਹੁਣ ਜਨਾਬ ਪਾਰਕ ਦੇ ਵਿੱਚ ਉਹ ਦੁਕਾਨ ਹੈ ਨੇ, ਤੇ ਮੈਂ ਉੱਥੋਂ ਪਤਾ ਕਰਨ ਗਿਆ ਕਿ ਐਵਾਕੋਡਾ ਜਿਹੜਾ ਨਾ ਉਹ ਮੈਨੂੰ ਮਿਲ ਜੇ ਫਰੂਟ ਚਾਹੀਦਾ ਹੈ। ਹਾਂਜੀ ਤੇ ਮੈਨੂੰ ਆਂਦੇ ਨੇ ਸਾਹਿਬ ਇਹ ਕਿੱਥੋਂ? ਇਹ ਹੂੰ ਤੁਹਾਨੂੰ ਕਿਹੜਾ ਲਾਹੌਰੋਂ ਹੀ ਲੱਭੇਗਾ। ਸਹੀ ਕਿ ਇਹ ਆਲਮ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਇੰਟਰੋਡਕਸ਼ਨ ਹਾਲੀ ਨਹੀਂ ਹੋਇਆ। ਸ਼ਾਇਦ ਹੁਣ ਆ ਗਿਆ ਹੋਵੇ। ਮੈਂ ਕਮ ਸੇ ਕਮ ਨਾ 8-10 ਮਹੀਨੇ ਪਹਿਲੇ ਦੀ ਗੱਲ ਕਰਨਾ ਪਿਆ। ਅੱਛਾ ਨਾਲੇ ਇੱਕ ਇਹ ਵੀ ਗੱਲ ਹੈ ਨਾ ਕਿ ਸਾਡੀ ਪੰਜਾਬ ਦੀ ਸਪੈਸ਼ਲੀ ਸਾਡੇ ਜਿਹੜੇ ਸ਼ੇਖੂਪੁਰੇ ਦਾ ਏਰੀਆ ਜਾਂ ਗੁਜਰਾਲ ਦਾ ਏਰੀਆ ਦੀ ਧਰਤੀ ਵੀ ਇੰਨੀ ਜ਼ਰਖੇਜ਼ ਹੈ, ਤੁਸੀਂ ਦੁਨੀਆ ਦਾ ਜਿਹੜਾ ਵੀ ਪੌਦਾ ਲਾਓਗੇ ਉਹ ਹੋ ਜਾਂਦਾ ਹੈ। ਮੈਂ ਤੁਹਾਨੂੰ ਮਜ਼ੇ ਵਾਲੀ ਗੱਲ ਦੱਸਣਾ ਇੱਕ ਹੋਰ ਇਹਦੇ ਵਿੱਚ ਹੀ, ਕਿ ਸਾਡੇ ਕੋਲ ਜਿਹੜਾ ਨਾ ਅਜੀਬ ਜਿਹਾ ਸਾਡਾ ਨਾ ਕਨਸੈਪਟ ਹੈ ਹੂੰ ਕਿ ਇਹ ਚੀਜ਼ਾਂ ਉਸ ਇਲਾਕੇ ਦੀਆਂ, ਇਹ ਚੀਜ਼ਾਂ ਉਸ ਇਲਾਕੇ ਦੀਆਂ ਨੇ। ਇੰਜ ਨਹੀਂ ਹੈ। ਮੈਂ ਨਾ ਇੱਕ ਸਰਦਾਰ ਸੀ ਇੰਡੀਆ ਦੇ ਵਿੱਚ, ਤੇ ਬੜਾ ਪੁਰਾਣਾ ਹੀ, ਮੈਂ ਤੁਹਾਨੂੰ ਗੱਲ ਦੱਸਣਾ। ਤੇ ਮੈਂ ਕੋਈ ਪ੍ਰੋਗਰਾਮ ਪਿਆ ਵੇਂਦਾ ਸਾਂ ਕਿਸਾਨਾਂ ਦਾ, ਉਹ ਟੀਵੀ ਤੇ ਚੱਲਦੇ ਹੁੰਦੇ ਸਨ ਉਸ ਟਾਈਮ। ਹੂੰ ਤੇ ਉਹਨੇ ਨਾ ਅੰਗੂਰਾਂ ਦਾ ਬਾਗ 4 ਮਰਬੇ ਲਾਇਆ ਸੀ, ਹੂੰ ਕਸੂਰ ਦੇ ਨਾਲ ਹੀ ਬਾਰਡਰ ਤੇ। ਠੀਕ ਤੇ ਉਹਦਾ ਇੰਟਰਵਿਊ ਸੁਣਦਾ ਸਾਂ ਪਿਆ। ਹੂੰ ਉਹਨੇ ਆਖਿਆ ਇੱਥੋਂ ਹੂੰ ਇੰਜ ਚੱਲਦਾ ਚੱਲਦਾ ਜ਼ਰਾ ਦੇਖਣਾ, ਸਾਡੇ ਕੋਲ ਜਿਹੜਾ ਮਸ਼ਹੂਰ ਅੰਗੂਰ ਹੈ ਉਹ ਹੂੰ। ਚਮਨ ਦਾ। ਹਾਂਜੀ ਠੀਕ ਹੈ ਜੀ। ਹਾਂਜੀ ਅੱਛਾ, ਹੁਣ ਉਹਨੇ ਪੰਜਾਬ ਚ ਲਾਇਆ, ਤੇ ਪੰਜਾਬ ਚ ਵੀ ਲਾਇਆ, ਉਹ ਚੜ੍ਹਦੇ ਪੰਜਾਬ ਚ ਲਾਇਆ। ਹੂੰ ਉਹਨੇ ਕਿ ਇੰਜ ਤੁਰਕੀ ਤੱਕ ਤੋੜ ਅਗਾਂ ਤੱਕ ਜਿਹੜਾ ਨਾ ਉਹ ਜਾਂਦਾ ਮੌਸਮ, ਤੇ ਉਹ ਉਸੇ ਮੌਸਮ ਦੀ ਜਿਵੇਂ 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 ਉਹ ਹਟਦਾ ਜਾਂਦਾ ਨਾ, ਹੂੰ ਉਵੇਂ ਉਹਦੀ ਸਰਕਾਰ ਉਹ ਹਾਰਵੈਸਟਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਆਂਦਾ ਮੇਰਾ ਦੀ ਐਂਡ ਤੇ ਆਂਦਾ ਹੈ, ਔਰ ਮੇਰਾ ਯੂਰਪ ਜਾਂਦਾ ਹੈ, ਦੁਨੀਆ ਤੋਂ ਸਭ ਤੋਂ ਜ਼ਿਆਦਾ ਮਹਿੰਗਾ ਮੇਰਾ ਮਿਲਦਾ ਹੈ, ਵਿਕਦਾ ਹੈ। ਬਜ਼ਾਰ ਦੇਖੋ, ਸਰਦਾਰ ਮੇਰਾ ਵਕੀਲ ਸੀ, ਮੈਨੂੰ ਨਾਂ ਨਹੀਂ ਯਾਦ ਰਹਿ ਗਿਆ ਕਿ ਇਹ ਐਸਾ ਹੈ। ਹੁਣ ਦੂਜੇ ਨੰਬਰ ਤੇ ਤੁਸੀਂ ਇਹ ਵੀ ਗੱਲ ਵੇਖ ਲਓ ਨਾ, ਜਿਹੜਾ ਜ਼ੈਤੂਨ ਹੈ ਸਾਡੇ ਕੋਲ, ਹਾਂਜੀ ਜ਼ੈਤੂਨ ਤੇ ਅਰਬਾਂ ਦਾ ਹੈ, ਹੂੰ ਤੇ ਸਰਕਾਰ ਸਪੇਨ ਸਾਰਾ ਭਰਿਆ ਪਿਆ ਜੇ ਜ਼ੈਤੂਨ ਨਾਲ। ਨਾਲ ਤੁਹਾਡਾ ਜਿਹੜਾ ਅੱਜ ਇੱਥੇ ਡੈਂਕੀ ਲਾ ਕੇ ਮੁੰਡੇ ਜਾਂਦੇ ਨੇ, ਯੂਰਪ ਪਹਿਲਾਂ ਜਾਂਦੇ ਨੇ ਆ ਜਿਹੜਾ ਪਹਿਲਾ ਮੁਲਕ ਆਉਂਦਾ ਹੈ ਜਿੰਨਾ ਯੂਨਾਨ ਜਿਹੜਾ ਹੈ, ਉੱਥੇ ਜਿਹੜੇ ਬਾਲ ਜਿਹੜੇ ਡੈਂਕੀ ਲਾ ਕੇ ਜਾਂਦੇ ਨੇ, ਪਹਿਲੇ ਜ਼ੈਤੂਨ ਤੇ ਲੱਗੇ ਹੁੰਦੇ ਨੇ। ਹਾਂਜੀ ਜ਼ੈਤੂਨ ਤੇ ਤੋਂ ਜ਼ੈਤੂਨ ਹੈ ਕਿੱਥੋਂ ਦਾ? ਅਰਬ ਦਾ ਅਰਬ ਦਾ। ਤੋਂ ਹਾਂਜੀ ਠੰਡੇ ਇਲਾਕਿਆਂ 'ਚ ਟੁਰ ਗਿਆ। ਹਾਂਜੀ ਇਹ ਐਸੇ ਕਈ ਸਾਡੇ ਕੋਲ ਕਨਸੈਪਟ ਐਸੇ ਨੇ ਕਿ ਯਾਰ ਉਧਰ ਦਾ ਪੌਦਾ ਨਹੀਂ ਹੁੰਦਾ। ਹੱਦਾਂ ਕਿ ਮੇਰੇ ਕੋਲ ਜ਼ਾਤੀ ਤੌਰ ਤੇ ਕਿ ਮੇਰਾ ਖਿਆਲ ਆਂਦਾ ਹੈ ਕਿ ਸ਼ਾਇਦ ਹੋਰ ਵੀ ਕਿਸੇ ਘਰ ਨੇ ਲਾਇਆ ਹੋਏਗਾ। ਮੇਰੇ ਕੋਲ ਤੀਸਰਾ ਸੀਜ਼ਨ ਹੈ ਕਿ ਮੇਰੇ ਕੋਲ ਜਾਪਾਨੀ ਫਲ ਜਿਹੜਾ ਫਰੂਟ ਦੇ ਰਿਹਾ। ਵਾਹ, ਯਾਨੀ ਕਿ ਪੌਦੇ ਲਾਣੇ ਵੀ ਚਾਹੀਦੇ ਨੇ, ਪੌਦੇ ਸਾਡੇ ਕੋਲ ਹੁੰਦੇ ਵੀ ਹਨ। ਹਾਂ, ਇਹ ਸਾਡੇ ਆਪਣੇ ਕਿਸਾਨਾਂ ਦੀ ਇੱਕ ਜ਼ਿਹਨੀਅਤ ਹੈ ਕਿ ਮੈਂ ਬੰਨੇ ਤੇ ਬੂਟਾ ਨਹੀਂ ਲਾਣਾ ਹੈ, ਮੇਰੀ ਫਸਲ ਖਰਾਬ ਹੋਏਗੀ, ਇੰਜ ਹੋਏਗਾ, ਉਹ ਹੋਏਗਾ। ਵੈਸੇ ਪੌਦੇ ਹੁੰਦੇ ਨੇ। ਹਾਲੀ ਉਹਨਾਂ ਨੂੰ ਇਹ ਨਹੀਂ, ਮੇਰੇ ਕਿਸਾਨਾਂ ਵੀਰਾਂ ਨੂੰ ਪਤਾ ਕਿ ਇਹ ਸਾਡੀ ਐਡੀ ਵੱਡੀ ਕਮੇਟੀ ਹੈ, ਐਡੀ ਵੱਡੀ ਕਮੇਟੀ ਹੈ ਕਿ ਅਸੀਂ ਸੋਚ ਵੀ ਨਹੀਂ ਸਕਦੇ। ਹਾਂਜੀ ਅੱਜ ਮਾਮੂਲੀ ਤੌਰ ਤੇ ਕਿਸੇ ਦੀ ਟਾਹਲੀ ਵੀ ਲੱਗੀ ਹੈ ਨਾ, ਤੇ ਟਾਹਲੀ ਵੀ ਸਰਕਾਰ 50,000 ਲੱਖ ਤੋਂ ਥੱਲੇ ਨਹੀਂ ਨਿਕਲਦੀ ਪਈ। ਜਿਹਨੇ ਜਿਹੜੇ ਤੁਹਾਡੇ ਦੋਸਤ ਨੇ ਉਹ ਬੱਚਿਆਂ ਦਾ ਜੇਜ਼ ਬਣਾ ਲੈਣਾ ਸੀ, ਹਾਂਜੀ ਉਹਨੇ ਵੇਚ ਕੇ ਬਣਾ ਹੀ ਲੈਣਾ। ਹਾਂਜੀ ਬਿਲਕੁਲ। ਕੈਲਕੂਲੇਟ ਕਰੋ ਬਣ ਜਾਂਦਾ। ਇਸ ਤੋਂ ਅਗਲੀ ਅਸੀਂ ਇਹ ਗੱਲ ਕਰਨੀ ਹੈ ਨਾਰਮਲ ਫਸਲਾਂ ਜਿਹੜੇ ਅਸੀਂ ਕਿਸਾਨ ਲਾਉਂਦੇ ਹਾਂ, ਮੁੰਜੀ, ਕਣਕ, ਸਬਜ਼ੀਆਂ ਥੋੜ੍ਹੀਆਂ ਬਹੁਤੀਆਂ ਲਾ ਲੈਂਦੇ ਹਾਂ, ਆਲੂ ਪਿਆਜ਼ ਵਗੈਰਾ। ਇਹਨਾਂ ਦੀ ਗੰਨਾ ਵੀ ਇਹਦੇ ਵਿੱਚ ਹੀ ਸ਼ਾਮਲ ਹੈ। ਇਹਨਾਂ ਦੀ ਰੇਟ ਫਿਕਸਿੰਗ ਜਾਂ ਇਹਨਾਂ ਨੂੰ ਵੇਚਣਾ, ਇਹ ਸਿਰਫ ਗੌਰਮੈਂਟ ਦੀ ਜ਼ਿੰਮੇਵਾਰੀ ਹੈ। ਦੇਖੋ ਜੀ, ਇਹ ਜਿਸ ਵਕਤ ਇਹਨੂੰ ਗੌਰਮੈਂਟ ਨਹੀਂ ਕਰਨਾ ਹੈ, ਗੌਰਮੈਂਟ ਨਹੀਂ ਕਰਨਾ ਹੈ। ਹੁਣ ਮਿਸਾਲ ਤੌਰ ਤੇ ਤੁਸੀਂ ਵੇਖੋ ਨਾ, ਇੱਥੇ ਹੁਣ ਇਹ ਕੀ ਹੁੰਦਾ ਪਿਆ ਕਿ ਸਬਜ਼ ਮੰਡੀ ਦੇ ਵਿੱਚ ਜਾ ਕੇ
ਸਾਡੀ ਉਹ ਕੋਈ ਪੈਰਾ ਫੋਰਸ ਹੂੰ ਤੇ ਉਹ ਆਪਣਾ ਜਿਹੜੇ ਵੀ ਉਹਨਾਂ ਨਾਲ ਕੋਈ ਮੁਤਲਕਾ ਅਫੀਸਰ ਨੇ ਉਹਨਾਂ ਦੇ ਕਿ ਤੁਸੀਂ ਇਸ ਰੇਟ ਤੋਂ ਵੱਧ ਤੁਸੀਂ ਨਹੀਂ ਲੈਣੀ, ਹਾਂਜੀ ਠੀਕ ਹੈ ਜੀ, ਤੁਸੀਂ ਇਹ ਤੋਂ ਵੱਧ ਤੁਸੀਂ ਬੋਲੀ ਨਹੀਂ ਦੇਣੀ। ਹੂੰ ਯਾਨੀ ਉੱਥੇ ਜਿਸ ਵਕਤ ਇਹ ਕਿਸਾਨ ਨੂੰ ਤੇ ਫਿਰ ਉਹ ਗਵਰਨਮੈਂਟ ਹੀ ਮਾਰਦੀ ਹੈ ਨਾ ਵੀ, ਹਾਂਜੀ ਠੀਕ ਹੈ ਜੀ। ਹੂੰ ਤੇ ਯਾਰ ਉਹਨੂੰ ਰੇਟ ਉਹਦੇ ਖੁੱਲਣ ਦਿਓ, ਉਹਨੂੰ ਟੁਰਨ ਦਿਓ, ਤੇ ਕਿਸੇ ਨੂੰ ਜ਼ਿਮੀਦਾਰ ਨੂੰ ਜਿਵੇਂ ਉਹਦੇ ਖਰਚੇ ਹੁਣ ਇਹ ਜਿੰਨੀਆਂ ਰੇਟਾਂ ਹੁੰਦੀਆਂ ਨੇ ਪੈਰਾ ਫੋਰਸ ਕਰਦੀ ਹੈ, ਉਹ ਰੇਹੜੀ ਵਾਲਿਆਂ ਤੇ ਕਰਦੀ ਪਈ ਜਾਂ ਦੁੱਧ ਦਹੀਂ ਦੀ ਦੁਕਾਨਾਂ ਵਾਲੀਆਂ ਜਿਹੜੀਆਂ ਨੇ ਹੂੰ ਉਹਨਾਂ ਤੇ ਹੁੰਦਾ ਕਿ ਤੁਸੀਂ ਇਹਨੇ ਤੋਂ 180 ਰੁਪਏ ਤੋਂ ਵੱਧ ਨਹੀਂ ਵੇਚਣਾ। ਹੂੰ ਜਦੋਂ 200 ਰੁਪਏ ਦੇ ਪਿੱਛੋਂ ਲਿਆਏਗਾ ਤੇ 180 ਦੇ ਸਰਕਾਰ ਉਹ ਕਿਵੇਂ ਵੇਚੇਗਾ ਬਈ? ਤੇ ਕੋਈ ਪਾਣੀ ਵਾਲੇ ਵੇਚੇਗਾ ਜਾਂ ਹਾਂਜੀ। ਮਿਲਾਵਟ ਵਾਲੇ ਵੇਚੇਗਾ? ਹਾਂਜੀ ਇੰਝ ਹੀ ਸਬਜ਼ੀਆਂ ਨਾਲ ਵੀ ਸਾਡੀਆਂ ਕਣਕਾਂ ਨਾਲ ਵੀ ਇੰਝ ਹੀ ਹੁੰਦਾ, ਯਾਨੀ ਵੱਡੀਆਂ ਜਿਹੜੀ ਪੱਕੀਆਂ ਫਸਲਾਂ ਸੀ ਜਿਨ੍ਹਾਂ ਨੂੰ ਆਂਦੇ ਉਹਨਾਂ ਨਾਲ ਵੀ ਇਹ ਹੁੰਦਾ ਹੈ। ਹਾਂਜੀ ਇਹਨੂੰ ਗਵਰਨਮੈਂਟ ਨੇ ਹੀ ਸਰਕਾਰ ਤਹਫ਼ਜ਼ ਦੇਣਾ ਨਾ ਜੀ। ਹੁਣ ਗਵਰਨਮੈਂਟ ਇਹ ਚੀਜ਼ ਨਹੀਂ ਕਰਦੀ ਪਈ ਕਿ ਅਸੀਂ ਖਾਦ ਵਾਲਿਆਂ ਨੂੰ ਸਰਕਾਰ ਜਾ ਕੇ ਉਹ ਪੁੱਛੀ ਕਿ ਤੂੰ ਖਾਦ ਇਸ ਕਿਵੇਂ ਰੇਟ ਤੇ ਵੱਧ ਦੇਣਾ ਪਿਆ। ਹੂੰ ਸਾਡੀਆਂ ਘਟਾ ਦਿੱਤੀਆਂ ਨੇ, ਜਿਹੜੀ ਸਾਡਾ ਜਿਹੜਾ ਮਾਰਜਨ ਸੀ ਉਹ ਘਟਾਇਆ ਹੈ, ਹੂੰ ਲੇਕਿਨ ਉਹਨਾਂ ਦਾ ਉੱਥੇ ਦਾ ਉੱਥੇ ਬਕਾਇਦਾ ਉਹਨਾਂ ਦਾ ਵਧਿਆ ਹੈ। ਹਾਂ ਮੈਂ ਤੇ ਅਕਸਰ ਪੁੱਤਰ ਗੱਲ ਕਰਨਾ ਹੁੰਦਾ ਵਾਂ ਕਿ ਹਰ ਸ਼ੈ ਜਿਹੜੀ ਕਿਸਾਨ ਨੂੰ ਮਿਲਦੀ ਹੈ ਨਾ ਹੂੰ ਉਹ ਡਾਲਰ ਦੇ ਰੇਟ ਨਾਲ ਮਿਲਦੀ ਹੈ। ਜੀ ਜਦੋਂ ਕਿਸਾਨ ਦੀ ਜਾਂਦੀ ਹੈ ਨਾ ਫਸਲ ਹੂੰ ਉਹ ਪਾਕਿਸਤਾਨੀ ਰੁਪਈਏ ਦੇ ਨਾਲ ਜਾਂਦੀ ਹੈ। ਤੇ ਮੈਂ ਤੇ ਅਕਸਰ ਇਹ ਆਨਾ ਵਾਂ ਕਿ ਸਾਡੀ ਕਿਸਾਨੀ ਦੀ ਜਿਹੜੀ ਫਸਲ ਹੈ ਹੂੰ ਇਹਨੂੰ ਵੀ ਡਾਲਰ ਨਾਲ ਲਾ ਦਿਓ ਹੂੰ ਤੇ ਅਸੀਂ ਸਾਡਾ ਇਹ ਵੀ ਮੁਤਾਲਬਾ ਸਾਡਾ ਖਤਮ ਹੋ ਜਾਏਗਾ ਕਿ ਸਾਡੀ ਵੀ ਡਾਲਰ ਦੇ ਰੇਟ ਨਾਲ ਹੀ ਵਿਕੇ। ਹੂੰ ਜਿਸ ਡਾਲਰ ਤਰੀਕੇ ਦੇ ਨਾਲ ਦੂਜੀਆਂ ਚੀਜ਼ਾਂ ਤੇ ਫਰਕ ਪੈਂਦਾ, ਤੇਲ ਏ, ਬਿਜਲੀ ਏ, ਤੁਸੀਂ ਮਿਸਾਲ ਤੌਰ ਤੇ ਖਾਦ ਏ ਹੂੰ ਜਾਂ ਟਰੈਕਟਰਾਂ ਦੇ ਰੇਟ ਵੱਧ ਗਏ ਨੇ ਤਾਂ ਡਾਲਰ ਰੇਟ ਨਾਲ ਹੀ ਵਧੇ ਨਾ, ਹਾਂਜੀ ਤੇ ਸਾਡੇ ਵੀ ਉਂਝ ਵਧਣ ਦਿਓ। ਕਿ ਡਾਲਰ ਸਿਰਫ ਤੁਸੀਂ ਰੱਖਿਆ ਦੂਜਿਆਂ ਲੋਕਾਂ ਵਾਸਤੇ ਹੂੰ ਤੇ ਕਿਸਾਨਾਂ ਵਾਸਤੇ ਸਿਰਫ ਪਾਕਿਸਤਾਨੀ ਹਾਂਜੀ। ਰੁਪਈਆ। ਇਹ ਵਜ੍ਹਾ ਆਂਦੀ ਪਈ ਕਿ ਇਹਨੂੰ ਮੇਨਟੇਨ ਤੇ ਹਕੂਮਤ ਹੀ ਕਰਨਾ ਨਾ। ਚਾਚਾ ਜੀ ਜਿੰਨੇ ਵੀ ਸ਼ੋਬੇ ਨੇ ਦੁਨੀਆ ਉੱਤੇ ਹਰ ਸ਼ੋਬੇ ਦੀ ਕੋਈ ਨਾ ਕੋਈ ਯੂਨੀਅਨ ਹੁੰਦੀ ਹੈ। ਮਾਸਟਰਾਂ ਦੀ ਕਰ ਲਓ, ਵਕੀਲਾਂ ਦੀ ਕਰ ਲਓ, ਯਾਨੀ ਕਿ ਹਰ ਸ਼ੋਬੇ ਦੀ ਕੋਈ ਨਾ ਕੋਈ ਯੂਨੀਅਨ ਹੁੰਦੀ ਹੈ। ਪੰਜਾਬ ਭਾਵੇਂ ਲਹਿੰਦਾ ਹੈ ਭਾਵੇਂ ਚੜ੍ਹਦਾ ਹੈ। ਤੁਹਾਡੀ ਵੀ ਇੰਨੀ ਉਮਰ ਹੋ ਗਈ, ਮੈਂ ਆਪਣੀ ਸਾਰੀ ਉਮਰ ਦੇ ਵਿੱਚ ਕਿਸਾਨ ਦੀ ਯੂਨੀਅਨ ਕਿਉਂ ਨਹੀਂ ਵੇਖ ਸਕਿਆ ਜਿੱਥੇ ਇਹ ਇਕੱਠੇ ਹੋ ਸਕਣ। ਕਿਸਾਨ ਦੀ ਯੂਨੀਅਨ ਪੁੱਤਰ ਇਹ ਸਾਡੇ ਨਾ ਜਨੂਬੀ ਪੰਜਾਬ 'ਚ ਬਣੀਆਂ ਨੇ ਯੂਨੀਅਨਾਂ 'ਚ, ਕੋਈ ਸ਼ੱਕ ਨਹੀਂ ਹੈ। ਹੂੰ ਚੀਦਾ ਚੀਦਾ ਇੱਥੇ ਵੀ ਬੰਦੇ ਉਹ ਐਜ਼ ਏ ਚੁਧਰਾ ਸਰਕਾਰ, ਇਹ ਸਦਰ ਹੋ ਗਿਆ, ਸ਼ਿਵਪੁਰੇ ਦਾ ਹੋ ਗਿਆ, ਅਮਰੀਤਕੇ ਦਾ ਉਹ ਹੋ ਗਿਆ, ਗੁਜਰਾਂਵਾਲੇ ਦਾ, ਹੂੰ ਐਵੇਂ ਦਾ ਕਰਕੇ ਹੈ ਵੇ। ਲੇਕਿਨ ਗਰਾਊਂਡ ਤੇ ਜਿਹੜਾ ਨਾ ਉਹ ਵਰਕ ਉਹ ਨਹੀਂ ਹੈ, ਠੀਕ ਹੈ ਜੀ। ਹਾਂਜੀ ਇਹ ਤਾਂ ਤੁਹਾਨੂੰ ਨਜ਼ਰ ਆਉਂਦਾ ਪਿਆ। ਰਹੀ ਜਿਹੜੀ ਗੱਲ ਹੈ ਕਿ ਜਿਵੇਂ ਸਾਡੀਆਂ ਯੂਨੀਅਨ ਕਿਸਾਨਾਂ ਦੀਆਂ, ਜਿਵੇਂ ਚੜ੍ਹਦੇ ਦੀ ਬਹੁਤ ਤਗੜੀ ਯੂਨੀਅਨ, ਹੂੰ ਜਿੰਨਾ ਉਹਨਾਂ ਧਰਨਾ ਦਿੱਤਾ ਹੈ, ਹਾਂ ਦਿੱਲੀ ਨੂੰ ਸਰਕਾਰ ਨਾਲ ਮੂੰਹ ਕੀਤਾ ਸੀ ਹੂੰ ਔਰ ਦੁਨੀਆ ਤੋਂ ਉਹਨਾਂ ਮਿਸਾਲ ਕਰ ਦਿੱਤੀ ਹੈ ਕਾਇਮ। 700 ਬੰਦਾ ਜਿਹੜਾ ਵਿੱਚ ਉਹਨਾਂ ਦੀ ਸਰਕਾਰ ਉਹ ਜ਼ਾਇਆ ਹੋਇਆ ਹੈ, ਹੂੰ ਨੁਕਸਾਨਿਆ ਗਿਆ, ਹਾਂਜੀ ਤੇ ਲੇਕਿਨ ਉਹ ਗਏ ਨੇ ਉੱਥੋਂ ਤੱਕ। ਹੂੰ ਸਾਡੇ ਕੋਲ ਇੰਜ ਨਹੀਂ ਹੈ ਔਰ ਸਾਨੂੰ ਫਰਕ ਵੀ ਇਹੀ ਪੈਂਦਾ ਪਿਆ ਕਿ ਜਿਹੜੀ ਸਾਡੀ ਸਰਕਾਰ ਯੂਨੀਅਨ ਉਸ ਲੈਵਲ ਦੀਆਂ ਇਹ ਉਹ ਨਹੀਂ ਹੈ। ਅੱਛਾ ਅਸੀਂ ਨਾ ਕਿਸੇ ਹਕੂਮਤ ਦੇ ਜਾਂ ਕਿਸੇ ਅਦਾਰੇ ਦੇ ਖਿਲਾਫ ਨਹੀਂ ਹੈ। ਮਿਸਾਲ ਪੰਜਾਬ ਵਿੱਚ ਇੱਕ ਹਕੂਮਤ ਹੈ ਤੇ ਵੀ ਕਿਸੇ ਪੰਜਾਬ ਦੀ ਧੀ ਦੀ ਜਾਂ ਪੰਜਾਬ ਦੇ ਪੁੱਤਰ ਦੀ ਹਕੂਮਤ ਹੈ, ਸਾਡੇ ਵਿੱਚ ਹੀ ਸਾਰੇ ਉੱਠ ਕੇ ਉੱਥੇ ਗਏ ਨਾ, ਕੋਈ ਬਾਹਰੋਂ ਤੇ ਕੋਈ ਨਾ ਹੈ ਵੀ ਅਸੀਂ ਉਹਨਾਂ ਦੇ ਖਿਲਾਫ ਟੁਰ ਪਈਏ, ਖਿਲਾਫ ਨਹੀਂ ਹੈ। ਲੇਕਿਨ ਸਾਨੂੰ ਕੋਈ ਨਾ ਕੋਈ ਪਾਲਿਸੀਆਂ ਜਾਂ ਕੋਈ ਨਾ ਕੋਈ ਮੈਨ ਪਾਵਰ ਤੇ ਵਹਾਣੀ ਚਾਹੀਦੀ ਨਾ ਆਪਣੇ ਮੁਤਾਲਬੇ ਰੱਖਣ ਵਾਸਤੇ। ਉਹਦੇ ਵਾਸਤੇ ਸਾਨੂੰ ਕੋਈ ਇੱਕ ਅਦਾਰਾ ਨਹੀਂ ਬਣਾਉਣਾ ਚਾਹੀਦਾ ਹੈ ਕਿ ਪਤਾ ਹੋਵੇ ਕਿ ਕਿਸਾਨਾਂ ਦੇ ਅਦਾਰੇ ਦੇ ਅੰਡਰ ਇੱਕ ਚੱਲਦੇ ਪਏ ਨੇ, ਇਹ ਇਹਨਾਂ ਦੇ ਮੁਤਾਲਬਾਤ ਨੇ, ਉਹਦੇ 'ਚ ਰੇਟ ਵੀ ਆ ਜਾਣਗੇ, ਉਹਦੇ 'ਚ ਸਾਰਾ ਕੁਝ ਆ ਜਾਏਗਾ। ਬਿਲਕੁਲ ਜਿਸ ਵਕਤ ਸਾਡੀ ਜ਼ਾਤੀ ਤੌਰ ਤੇ ਕਿਸਾਨਾਂ ਦੀ ਯੂਨੀਅਨ ਹੋਏਗੀ ਨਾ, ਫਿਰ ਉਹਨੂੰ ਆਪਣਾ ਅੱਗੇ ਜਾ ਕੇ ਗੱਲ ਕਰੇਗਾ। ਹੁਣ ਅੱਗੇ ਜਾ ਕੇ ਗੱਲ ਕਿਹਦੇ ਨਾਲ ਕਰਨੀ ਹੈ? ਹੁਣ ਅੱਗੇ ਜਿਹੜੇ ਤੁਹਾਡੇ ਵਜ਼ੀਰੇ ਜ਼ਰਾਤ ਨੇ ਲੋਕ ਜਾਂ ਜ਼ਰਾਤ ਨੂੰ ਸਮਝਣ ਵਾਲੇ ਲੋਕ ਨੇ, ਉਹ ਪੇਪਰ ਵਰਕ ਵਾਲੇ ਲੋਕ ਨੇ। ਜਿਵੇਂ ਕਿ ਤੁਸੀਂ ਉਹ ਵੇਖਿਆ ਹੀ ਹੋਣਾ, ਉਹ ਬੀਬੀ ਬੈਠੀ ਸੀ, ਮੈਂ ਉਹਨੂੰ ਉਹਦੀ ਜ਼ਾਤ ਨੂੰ ਬਿਲਕੁਲ ਨਹੀਂ ਹੈ, ਲੇਕਿਨ ਉਹਦੀ ਜਿਹੜੀ ਉਹ ਸੀ ਨਾ ਉਹਦੀ ਪਾਲਿਸੀ ਨੂੰ, ਉਹਦੇ ਨਾਲ ਮੈਂ ਗੱਲ ਕਰਨਾ ਪਿਆ। ਹੁਣ ਉਹ ਕੱਚੀ ਪੱਕੀ ਯਾਰ ਸਾਨੂੰ ਕੀ ਤੁਸੀਂ ਦੱਸਦੇ ਹੋ ਪਿਆ, ਸਾਨੂੰ ਦੱਸੋ ਕਿ ਕਿਸਾਨ ਨੂੰ ਕੱਢਣਾ ਕਿੰਝ ਜੇ? ਕਿਸਾਨ ਜੋ ਗੋਡੇ ਗੋਡੇ ਬਣ ਕੇ ਗਲ ਗਲ ਫਸ ਗਿਆ, ਇਹਨੂੰ ਕਿੰਝ ਕੱਢਣਾ ਜੇ? ਆ ਤੀਸਰਾ ਸੀਜ਼ਨ ਹੁੰਦਾ ਪਿਆ ਕਣਕ ਦਾ, ਉਹ ਤੋਂ ਸ਼ੁਰੂ ਹੋਇਆ। ਮੈਂ ਅਕਸਰ ਨਾ ਇੱਕ ਦਿਨ ਇੱਕ ਵੀਡੀਓ ਕੀਤੀ ਸੀ ਕਿ ਕਣਕ ਤੋਂ ਗੱਲ ਸ਼ੁਰੂ ਹੋਈ ਏ ਤੇ ਸਾਡੀ ਕਿਸਾਨੀ ਡਿਸਟਰਬ ਹੋ ਗਈ ਏ। ਮਕਈ ਵੇਖ ਲਓ, ਗੰਨਾ ਵੇਖ ਲਓ, ਆਲੂ ਵੇਖ ਲਓ, ਮਟਰ ਵੇਖ ਲਓ, ਠੀਕ ਹੈ ਜੀ, ਗੰਡਾ ਵੇਖ ਲਓ, ਸਾਰੀਆਂ ਫਸਲਾਂ, ਕਿੰਨੂ ਵੇਖ ਲਓ, ਕਿੰਨੂ ਵੇਖ ਲਓ, ਇਹ ਸਾਰੀਆਂ ਫਸਲਾਂ ਡਿਸਟਰਬ ਹੋਈਆਂ ਨੇ। ਸਾਰੇ ਕਿਸਾਨ ਦਾ ਜਿਹੜਾ ਮੰਦਾ ਹਾਲ ਹੈ ਸ਼ੁਰੂ ਕਿੱਥੋਂ ਹੋਇਆ? ਕਣਕ ਤੋਂ। ਤੇ ਮੈਂ ਤੇ ਇਹ ਵਿੱਚ ਇੱਕ ਗੱਲ ਕਰ ਦਿੱਤੀ ਸੀ, ਇਸ ਕਣਕ ਨੇ ਬਾਬੇ ਆਦਮ ਨੂੰ ਕਢਾਇਆ ਸੀ ਤੇ ਲੱਗਦਾ ਹੈ ਕਿਸਾਨਾਂ ਨੂੰ ਇਸ ਵਾਰ ਪੈੜੀਆਂ 'ਚ ਕਢਾਊਗਾ। ਅੱਛਾ ਚਾਚਾ ਜੀ, ਅਸੀਂ ਗੱਲ ਕਰਦੇ ਪਏ ਹਾਂ ਕਿਸਾਨ ਦੇ ਮਸਲੇ ਤੇ। ਸ਼ਾਮ ਹੀ ਹੋ ਚੱਲੀ ਹੈ ਤੇ ਮੈਂ ਆਪਣੇ ਨਾਜ਼ਰੀਨ ਨੂੰ ਦੱਸਿਆ ਵੀ ਹੈ ਕਿ ਅਸੀਂ ਬਾਰ-ਬਾਰ ਤੁਹਾਡੇ ਕੋਲ ਤੁਹਾਨੂੰ ਹੋਰ ਵੀ ਜਿਹੜਾ ਨਾ ਤੰਗ ਕਰਨ ਵਾਸਤੇ ਆਉਂਦੇ ਜਾਂਦੇ ਰਹਿਣਾ ਕਰਨਾ ਹੈ, ਕਿ ਸਾਡੇ ਕੋਲ ਕਿਸਾਨਾਂ ਦੀ ਆਵਾਜ਼ ਜਿਹੜੀ ਤੁਸੀਂ ਉਹ ਕਿਸਾਨਾਂ ਬਾਰੇ ਹਰ ਗੱਲ ਕਰਨਾ ਅਸੀਂ ਤੁਹਾਡਾ ਬੂਹਾ ਖੜਕਾਉਂਦੇ ਰਹਿਣਾ। ਮੈਂ ਪੁੱਤਰ ਹਾਜ਼ਰ। ਅੱਛਾ ਆਖਰੀ ਸਵਾਲ,
ਪਾਣੀ ਦਾ ਮਸਲਾ ਕਦੀ ਸੋਕੇ ਤੇ ਕਦੀ ਡੋਬੇ, ਇਹ ਜਿਹੜਾ ਹਕੂਮਤੀ ਪਾਲਿਸੀਆਂ ਦਾ ਮਸਲਾ ਹੈ ਕਿ ਇਹ ਜਿਹੜਾ ਹੈ ਸਿਰਫ ਕੁਦਰਤੀ ਆਫਾਤ ਦਾ ਮਸਲਾ ਹੈ? ਨਹੀਂ, ਕੁਦਰਤੀ ਆਫਾਤ ਦਾ ਮਸਲਾ ਨਹੀਂ ਹੈ। ਹੂੰ ਉਹਦਾ ਮੈਂ ਜਿਹੜਾ ਅੱਗੇ ਵੀ ਪਿੱਛੇ ਵਿੱਚ ਜ਼ਿਕਰ ਕੀਤਾ ਹੈ ਕਿ ਉਹਦਾ ਫੈਕਟ ਤੇ ਹੈ, ਹੂੰ ਠੀਕ ਹੈ ਜੀ। ਬਾਕੀ ਇਹ ਇਨਸਾਨਾਂ ਦਾ ਮਸਲਾ ਹੈ ਹੂੰ ਕਿ ਜਦੋਂ ਮਰਜ਼ੀ ਗੇਟ ਖੋਲ ਦਿੱਤੇ, ਜਦੋਂ ਮਰਜ਼ੀ ਗੇਟ ਬੰਦ ਕਰ ਦਿੱਤੇ। ਜਿਹੜੇ ਸਾਡੇ ਮੁਆਹਦੇ ਹੋਏ ਨੇ ਸਿੰਤਾਸ ਮੁਆਹਦਾ, ਹੂੰ ਉਹਦੇ ਤੇ ਅਮਲ ਦਰਾਮਦ ਨਹੀਂ ਹੈ ਪੂਰਾ। ਹੂੰ ਇਹ ਮਸਲਾ ਨਿਰਾ ਇਹ ਨਹੀਂ ਹੈ ਕਿ ਕਿਸਾਨ ਦਾ ਮਸਲਾ ਹੈ, ਹੂੰ ਇਹ ਸਾਡੀ ਕੌਮੀ ਮਸਲਾ ਹੈ ਔਰ ਇਨਸਾਨੀ ਮਸਲਾ ਹੈ। ਨਿਰਾ ਕਿਸਾਨ ਫੈਕਟ ਨਹੀਂ ਇਹਦੇ ਨਾਲ ਹੋਣਾ, ਹੂੰ ਇਹਦੇ ਨਾਲ ਤੁਹਾਡਾ ਇੱਕ ਇੱਕ ਜੀ ਫੈਕਟ ਹੋਣਾ ਹੈ। ਹਾਂਜੀ ਜਦੋਂ ਤੁਹਾਡੀਆਂ ਜ਼ਮੀਨਾਂ ਹੀ ਬੰਜਰ ਹੋ ਗਈਆਂ ਹੂੰ ਤੇ ਤੁਹਾਡਾ ਖੁਰਾਕ ਦਾ ਫੁਕਦਾਨ ਹੋਣਾ ਹੈ। ਤੇ ਪੁੱਤਰ ਇਹ ਫਿਰ ਬਾਅਦ 'ਚ ਤੁਹਾਨੂੰ ਜਿਹੜਾ ਨਾ ਬਾਹਰੋਂ ਹੀ ਉਹ ਪੈਕਟਾਂ ਦੇ ਵਿੱਚ ਖੁਰਾਕ ਲੱਭਣੀ ਜੇ। ਇਹ ਸਾਨੂੰ ਮਸਲਾ ਜਿਹੜਾ ਹੱਲ ਕਰਨਾ ਪਏਗਾ। ਇਹ ਸਾਡਾ ਇੱਕ ਕੌਮੀ ਮਸਲਾ ਹੈ। ਆਖਰੀ ਸਵਾਲ, ਜੇ ਕਿਸਾਨਾਂ ਦੀ ਯੂਨੀਅਨ ਉਹਦੀ ਸ਼ੇਖੂਪੁਰੇ ਤੋਂ ਬੁਨਿਆਦ ਉੱਠੇ ਤੇ ਕਿਸਾਨਾਂ ਬਾਰੇ ਕੋਈ ਬਿਹਤਰੀ ਆ ਸਕਦੀ? ਮੈਨੂੰ ਨਹੀਂ ਲੱਗਦਾ ਉਂਝ। ਫਿਰ ਸ਼ੇਖੂਪੁਰੇ ਹਾਂ। ਇਹ ਰਲ ਕਰੀ ਜੇ ਪੈਂਦੇ। ਸਿਆਣੇ ਆਂਦੇ ਨੇ ਕਿ ਹੱਕ ਦੀ ਸਹਿਬਾ ਕੱਢਣੀ ਪੈਂਦੀ, ਬਿਨਾਂ ਡਾਂਗ ਤੋਂ ਹੱਕ ਨਹੀਂ ਮਿਲਦਾ। ਹੂੰ। ਉਹਦੇ ਵਾਸਤੇ ਕੋਈ ਨੁਮਾਇੰਦਗੀ ਤੇ ਹੁੰਦੀ ਹੈ ਨਾ, ਠੀਕ ਹੈ। ਹੁਣ ਮਿਸਾਲ ਕਰ ਲਓ, ਤੁਹਾਨੂੰ ਤੇ 4 ਲੋਕ ਜਾਣਦੇ ਨੇ, ਇਲਾਕਾ ਤੁਹਾਨੂੰ ਜਾਣਦਾ ਹੈ। ਮੇਰੇ ਵਰਗਾ ਬੰਦਾ ਜਿਹਦੀ 2-4 ਪੈਲੀਆਂ, ਜਿਹਨੂੰ ਕੋਈ ਬੰਦਾ ਜਾਣਦਾ ਵੀ ਨਹੀਂ ਹੈ, ਉਹ ਹੱਕ ਮੰਗਣ ਕਿਹਦੇ ਕੋਲ ਜਾਏਗਾ? ਉਹਦੇ ਵਾਸਤੇ ਕੋਈ ਅਦਾਰਾ, ਕੋਈ ਯੂਨੀਅਨ ਤੇ ਬਣਦੀ ਹੈ ਨਾ, ਯੂਨੀਅਨ ਬਣਦੀ। ਠੀਕ ਹੈ। ਕੀ ਗੱਲ ਹੈ ਕਿ ਸਾਡੇ ਕਿਸਾਨਾਂ ਨੂੰ ਇੱਧਰ ਯੂਨੀਅਨ ਲੈਣਾ ਹੈ ਜਾਂ ਇਹਨਾਂ ਨੂੰ ਕੋਈ ਯੂਨੀਅਨ ਸਪੋਰਟ ਨਹੀਂ ਕਰਦੀ ਹੈ? ਸਾਡਾ ਇਕੱਠ ਕਿਉਂ ਨਹੀਂ ਹੁੰਦਾ ਹੈ? ਮੈਂ ਨਾ ਇਸ ਮਾਮਲੇ 'ਚ ਨਾ ਮੈਂ ਬੜਾ ਅਜੀਬ ਜਿਹਾ ਸੋਚਣਾ, ਮੇਰੀ ਜ਼ਾਤੀ ਰਾਏ ਹੈ। ਹਾਂਜੀ ਬੜੇ ਅਜੀਬ ਕਿਸਾਨ ਆ ਅਸੀਂ, ਹਾਂਜੀ ਬੜੇ ਢੀਠ ਹਾਂ, ਘਾਟੇ ਚੁੱਕਣੇ ਆ, ਠੀਕ ਹੈ ਜੀ। ਆ ਹੁਣ ਵੀ ਕਣਕਾਂ ਬੀਜੀਆਂ ਨੇ, ਪਤਾ ਇਹਦਾ ਵੀ ਕੋਈ ਨਹੀਂ ਹੈ ਕਿ 3500 ਵੀ ਮਿਲਣਾ ਹੈ ਕਿ ਨਹੀਂ ਮਿਲਣਾ, ਹੂੰ ਯਕੀਨ ਨਹੀਂ ਹੈ। ਹਾਂਜੀ ਕਿਉਂਕਿ ਪਿਛਲਾ ਰਿਕਾਰਡ ਤੋਂ ਵੇਖਿਆ ਜਾਂਦਾ ਨਾ, ਹਾਂਜੀ ਤਾਂ ਉਹ ਯਕੀਨ ਨਹੀਂ ਆਉਂਦਾ ਪਿਆ। ਹਾਂਜੀ। ਦੂਸਰੇ ਨੰਬਰ ਤੇ ਮੈਂ ਨਾ ਖਸੂਸਨ ਬਿਲਖਸੂਸ ਕਿਸਾਨਾਂ ਭਰਾਵਾਂ ਨੂੰ ਕਹਾਂਗਾ ਕਿ ਯਾਰ ਤੁਸੀਂ ਬੰਨੇ ਤੋਂ ਲੜ ਕੇ ਚਾਚੇ ਦਾ ਪੁੱਤਰ ਵੱਢ ਦਿੰਦੇ ਹੋ, ਹੂੰ ਮਾਮੇ ਦਾ ਪੁੱਤਰ ਵੱਢ ਦਿੰਦੇ ਹੋ, ਗੁਆਂਢੀ ਵੱਢ ਦਿੰਦੇ ਹੋ। ਸਾਡੀਆਂ ਬੇਸ਼ੁਮਾਰ ਦੁਸ਼ਮਣੀਆਂ ਸਾਡੀਆਂ ਬੰਨਿਆਂ ਤੋਂ, ਇਹਨਾਂ ਪਾਣੀਆਂ ਤੋਂ ਵੇ, ਤੇ ਜਿਹਦੇ ਨਾਲ ਸਾਡੇ ਨਾਲ ਰੋਜ਼ਾਨਾ ਡਕੈਤੀ ਹੁੰਦੀ ਹੈ ਪਈ, ਹੂੰ ਸਾਡੀ ਫਸਲ ਨਾਲ ਡਕੈਤੀ ਹੁੰਦੀ ਪਈ, ਉਹਨਾਂ ਨੂੰ ਜੇ ਪੁੱਛਦੇ ਪਏ। ਲਿਹਾਜ਼ਾ ਸਾਨੂੰ ਇਹ ਉੱਠਣਾ ਪਏਗਾ ਤੇ ਸਾਨੂੰ ਪੁੱਛਣਾ ਪਏਗਾ। ਤੇ ਮੈਂ ਯਕੀਨ ਜਾਣਿਆ ਜੇ, ਮੈਂ ਅੱਗੇ ਵੀ ਇਹ ਗੱਲ ਕੀਤੀ ਏ ਕਿ ਅਸੀਂ ਜਿਹੜਾ ਕਿਸਾਨ ਮਜ਼ਦੂਰ ਤੇ ਮਿਹਨਤਕਸ਼ ਇੱਕ ਹੀ ਘਰ ਏ। ਹਾਂਜੀ ਇੱਕ ਹੀ ਗੱਲ। ਅਸੀਂ ਉਸ ਤਬਕਾਤੀ ਨਿਜ਼ਾਮ ਦੇ ਸਰਕਾਰ ਅਸੀਂ ਕਮੀ ਆ। ਹੂੰ ਇਹ ਆਪਣੇ ਆਪ ਨੂੰ ਅਸੀਂ ਕਿਸਾਨ ਬੜੇ ਚੌਧਰੀ ਤੇ ਬੜੇ ਰਾਠ ਸਮਝਦੇ ਫਿਰਦੇ ਆ। ਤੇ ਜੇ ਇੰਨੀ ਰਾਠੀ ਹੈ ਤੇ ਫਿਰ ਪੁੱਛਦੇ ਕਿਉਂ ਨਹੀਂ ਇਹਨਾਂ ਨੂੰ ਹੈ ਕਿ ਤੁਹਾਡਾ ਇਹ ਧੱਕਾ ਹੋਇਆ ਹੈ, ਇਹ ਤੁਹਾਡਾ ਜ਼ਿਆਦਤੀ ਹੋਈ ਏ। ਅਸੀਂ ਜੋ ਇੱਥੇ ਸਰਕਾਰ ਬੰਨਿਆ ਤੇ ਆਪਣੇ ਭਰਾ ਵੱਢਨੇ ਆ ਪਏ, ਹਾਂਜੀ ਛੋਟੀ ਜਿਹੀ ਗੱਲ ਬਰਦਾਸ਼ਤ ਨਹੀਂ ਕਰਦੇ ਪਏ। ਬੇਸ਼ੁਮਾਰ ਸਾਡੇ ਪੰਜਾਬ ਦੀਆਂ ਲੜਾਈਆਂ ਨੇ, ਪਾਣੀਆਂ ਤੋਂ, ਬੰਨਿਆਂ ਤੋਂ। ਸਰਕਾਰ ਕਰੇ ਕੋਈ ਜਾਨਵਰ ਵੜ ਗਿਆ ਕਿਸੇ ਦੀ ਫਸਲ ਦੇ ਵਿੱਚ, ਕਿ ਹੱਤਾ ਕਿ ਇੱਥੋਂ ਤੱਕ ਲੜਾਈਆਂ ਸਾਡੇ ਪੰਜਾਬ ਦੀਆਂ ਨੇ, ਰੂੜੀ ਚੁੱਕਣ ਤੋਂ ਲੜਾਈਆਂ ਨੇ, ਖਾਨਦਾਨ ਦੇ ਖਾਨਦਾਨ ਤਬਾਹ ਹੋ ਗਏ ਨੇ। ਤੇ ਜਿੱਥੇ ਸਾਨੂੰ ਹੱਕ ਲੜਨਾ ਪੈਣਾ ਹੈ, ਮੰਗਣਾ ਪੈਣਾ ਹੈ, ਉੱਥੇ ਆਵਾਜ਼ ਕੋਈ ਨਹੀਂ ਕਰਦਾ ਪਿਆ। ਆਵਾਜ਼ ਨਾਲ ਕੀ ਹੋ ਜਾਏਗਾ ਯਾਰ? ਹਾਂ ਬੋਲੋ ਤੇ ਕਮ ਸੇ ਕਮ ਇੱਕ ਆਵਾਜ਼ ਹੈ ਨਾ। ਮਿਸਾਲ ਤੌਰ ਤੇ ਮੈਂ ਬੋਲਣਾ ਪਿਆ, ਪੁੱਤਰ ਤੂੰ ਬੋਲਣਾ ਪਿਆ, 2-4 ਹੋਰ ਬੋਲ ਦੇਣੇ ਪਿਆ। ਇੰਝ ਹੀ ਹਰ ਬੰਦੇ ਕੋਲ ਯਾਰ ਅਰਕ ਅਰਕ ਜਿਹੜੇ ਮੋਬਾਈਲ ਨੇ, ਉਹ ਤੁਸੀਂ ਮੋਬਾਈਲਾਂ ਆਪਣੇ ਤੇ ਭਾਈ ਬੋਲੀ ਚੱਲੋ। ਤੁਹਾਡੀ ਇਹ ਟ੍ਰੈਫਿਕ ਹੈ, ਹਾਂਜੀ ਜਿਹੜਾ ਸੋਸ਼ਲ ਮੀਡੀਆ, ਇਹ ਆਪਣਾ ਨੈਟ ਹੈ, ਇਹ ਵੀ ਤੇ ਇੱਕ ਟ੍ਰੈਫਿਕ ਹੈ ਨਾ। ਤੁਹਾਡੀ ਵੀਡੀਓ ਹੀ ਨਹੀਂ ਕੋਈ ਚੱਲ ਜਾਣ ਕਿ ਕਿਸਾਨੀ ਤੋਂ ਇਲਾਵਾ ਸਰਕਾਰ ਹੋਰ ਗੱਲ ਹੀ ਕੋਈ ਨਾ ਉੱਥੇ ਹੋਵੇ, ਤੇ ਮੇਰਾ ਕਹਾ ਅਸੀਂ ਟ੍ਰੈਫਿਕ ਹੀ ਬਲਾਕ ਕਰ ਸਕਦੇ ਆ। ਇੱਥੇ ਇhtਜਾਜ ਕਰ ਲਵੋ। ਨਹੀਂ ਕਰਨ ਜੋਗੇ, ਸੜਕ ਤੇ ਨਿਕਲਣ ਜੋਗੇ, ਨਹੀਂ ਡਾਂਗਾ ਖਾਣ ਜੋਗੇ, ਕਮ ਸੇ ਕਮ ਸੋਸ਼ਲ ਮੀਡੀਆ ਤੇ ਹੀ ਟ੍ਰੈਫਿਕ ਹੀ ਨਹੀਂ ਕੋ ਪਾ ਦਿਓ। ਘਰ ਪਾਸੇ ਸਰਕਾਰ ਕਿਸਾਨ ਹੀ ਕਿਸਾਨ ਪਈ ਹੋਵੇ ਤੇ ਮਜਬੂਰ ਹੋ ਜਾਣ ਸਰਕਾਰ ਤੁਹਾਨੂੰ ਸੁਣਨ ਤੇ, ਜਾਂ ਤੁਹਾਨੂੰ ਤੁਹਾਡੀਆਂ ਗੱਲਾਂ ਸੁਣਨ ਕੇ ਕਿ ਕਿਉਂ ਇਹ ਮਰਦੇ ਨੇ ਪਿਆ, ਕਿਉਂ ਇਹ ਰੌਲਾ ਪਾਉਂਦੇ ਨੇ ਪਿਆ। ਅੱਛਾ, ਅੱਜ ਦਾ ਅਸੀਂ ਇਹ ਤਾਮ ਇੱਥੇ ਹੀ ਕਰਨੇ ਆ, ਹਨੇਰਾ ਵੀ ਹੋਣ ਡਿਆ। ਦੂਸਰਾ ਜਿਹੜਾ ਨਾ ਪਿੱਛੇ ਖਾਣ ਪੀਣ ਚਾਚੂ ਉਹਨਾਂ ਨੇ ਕਾਫੀ ਜ਼ਿਆਦਾ ਕੀਤਾ ਸੀ, ਖਾਂਦੇ ਪੀਂਦੇ ਵੀ ਲੇਟ ਹੋ ਗਈ ਹੈ। ਜਿਸ ਤਰ੍ਹਾਂ ਉਹਨਾਂ ਨੇ ਨਹੀਂ ਕਰਨਾ ਚਾਹੁੰਦੇ ਹੈ, ਉਹਨਾਂ ਦਾ ਵੀ ਟਾਈਮ ਜਿਹੜਾ ਕਾਫੀ ਜ਼ਿਆਦਾ ਹੈ, ਠੰਡ ਵੀ ਹੋ ਰਹੀ ਹੈ, ਹਨੇਰਾ ਵੀ ਹੋ ਰਿਹਾ। ਬਹੁਤ ਸਾਰੇ ਸਵਾਲ ਨੇ, ਤੁਹਾਡੇ ਦਿਲਾਂ 'ਚ ਵੀ ਸਵਾਲ ਨੇ, ਮੇਰੇ ਆਪਣੇ ਅੰਦਰ ਦੇ ਦਿਲ ਦੇ ਵਿੱਚ ਵੀ ਸਵਾਲ ਨੇ। ਤੁਹਾਡੇ ਜਿਹੜੇ ਦਿਲਾਂ ਦੇ ਸਵਾਲ ਨੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਣੇ ਨੇ, ਠੀਕ ਹੈ। ਮੈਂ ਵੀ ਹੋਰ ਬਹੁਤ ਸਾਰੇ ਸਵਾਲ ਕਰਨੇ ਨੇ। ਚਾਚੂ ਨੂੰ ਬਾਰ-ਬਾਰ ਟਾਈਮ ਲਵਾਂਗੇ, ਕਿਉਂਕਿ ਇਹਨਾਂ ਨੇ ਹੁਣ ਜੇ ਬੇੜਾ ਚੁੱਕਿਆ ਹੈ, ਠੀਕ ਹੈ, ਤੇ ਉਹ ਬੇੜੇ ਦੇ ਪਿੱਛੇ ਅਸੀਂ ਲੱਗਣਾ ਤੇ ਹੈ ਨਾ, ਇਨਸ਼ਾਅੱਲਾ ਤਾਲਾ, ਠੀਕ ਹੈ। ਤੇ ਉਹ ਅਸੀਂ ਤੁਹਾਨੂੰ ਤੁਸੀਂ ਹੋਣ ਇੱਕ ਅਵਾਮੀ ਪਰਸਨੈਲਿਟੀ, ਠੀਕ ਹੈ। ਅਵਾਮ ਨੇ ਆਪਣੀਆਂ ਲੋੜਾਂ ਵਾਸਤੇ, ਮੈਂ ਅੱਜ ਬੂਹਾ ਖੜਕਾਇਆ, ਕੱਲ ਨੂੰ ਕਿਸੇ ਹੋਰ ਬੰਦੇ ਨੇ ਬੂਹਾ ਖੜਕਾਣਾ ਹੀ ਖੜਕਾਣਾ, ਠੀਕ ਹੈ। ਤੇ ਤੁਸੀਂ ਨਾਲ ਟੁਰਨਾ ਹੀ ਟੁਰਨਾ, ਇਨਸ਼ਾਅੱਲਾ ਤਾਲਾ, ਮੈਂ ਨਾਲ। ਅਸੀਂ ਹੋਰ ਬਹੁਤ ਸਾਰੀਆਂ ਵੀਡੀਓ ਲੈ ਕੇ ਆ ਰਹੇ ਹਾਂ। ਐਂਡ ਤੇ ਇੱਕੋ ਹੀ ਗੱਲ ਕਰਾਂਗਾ
ਕਿ ਅੱਖਾਂ ਮੀਟ ਕੇ ਕੰਮਣ ਨਾਲੋਂ ਅੱਖਾਂ ਖੋਲ ਕੇ ਮਰਿਆ ਜਾਏ। ਝੱਲਿਓ ਚੁੱਪ ਰਹਿ ਕੇ ਵੀ ਮਰ ਜਾਣਾ ਹੈ, ਝੱਲਿਓ ਬੋਲ ਕੇ ਮਰਿਆ ਜਾਏ। ਇਹਦੇ ਨਾਲ ਹੀ ਅਸੀਂ ਅੱਜ ਦੀ ਪੋਡਕਾਸਟ ਤੇ ਇਖਤਾਮ ਕਰਨੇ ਆ। ਇਹ ਸਫਰਨੋਸ਼ ਜਿਹੜੀ ਟੀਮ ਹੈ ਨਾ, ਹਾਂਜੀ। ਇਹਨੇ ਜਿਹੜਾ ਬੇੜਾ ਚੁੱਕਿਆ ਹੈ, ਮੈਂ ਆਪਣੇ ਨਾਜ਼ਰੀਨ ਨੂੰ ਆਨਾ ਵਾਂ ਕਿ ਇਹਨਾਂ ਸਾਡੇ ਸ਼ਹਿਰ ਦਾ ਬੜਾ ਸੋਹਣਾ ਤੇ ਬੜਾ ਪਿਆਰੇ ਬਾਲ ਨੇ, ਜਿਨ੍ਹਾਂ ਮਾਂ ਬੋਲੀ ਤੇ ਕਿਸਾਨੀ ਦੇ ਨਾਲ ਜੁੜੇ ਨੇ। ਤੇ ਬਕਾਇਦਾ ਇਹਨਾਂ ਜਿਹੜੀ ਬੈਠਕ ਕਰਾਈ ਸੀ, ਉਹਦੇ ਵਿੱਚ ਇੱਕ ਬੜਾ ਸਲੋਗਨ ਬੜਾ ਮਜ਼ੇਦਾਰ ਦਿੱਤਾ ਸੀ, ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ। ਹਾਂਜੀ। ਤੇ ਤੁਸੀਂ ਸਾਰੇ ਜਿਹੜੇ ਨੇ ਇਹਨਾਂ ਨਾਲ ਜੁੜਿਆ ਜੇ, ਇਹਨੂੰ ਸਬਸਕ੍ਰਾਈਬ ਕਰਿਆ ਜੇ, ਇਹਨਾਂ ਨੂੰ ਲਾਈਕ ਤੇ ਸ਼ੇਅਰ ਤੇ ਆਪਣੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਦਿਆ ਜੇ। ਅਗਰ ਤੁਹਾਡੇ ਅੰਦਰਾਂ ਦੇ ਵਿੱਚ ਵੀ ਕੋਈ ਹੋਰ ਸਵਾਲ ਹਨ ਜਿਨ੍ਹਾਂ ਦੇ ਵਾਸਤੇ ਅਮਲੀ ਕੰਮ ਨਹੀਂ ਹੋ ਰਿਹਾ ਹੈ, ਉਹ ਸਾਨੂੰ ਕਮੈਂਟ ਸੈਕਸ਼ਨ 'ਚ ਲਾਜ਼ਮੀ ਦੱਸਿਆ ਜੇ। ਅਸੀਂ ਫਿਰ ਇੱਥੇ ਹੀ ਬਵਾਂਗੇ, ਬਾਬਾ ਜੀ ਨਾਲ ਬਵਾਂਗੇ, ਦੁਬਾਰਾ ਗੱਲਬਾਤ ਵੀ ਕਰਾਂਗੇ ਤੇ ਉਹਦਾ ਕੋਈ ਅਮਲੀ ਜਿਹੜਾ ਨਾ ਕੰਮ ਕਰਕੇ ਵੀ ਤੁਹਾਨੂੰ ਹਾਵਾਂਗੇ। ਇਨਸ਼ਾਅੱਲਾ ਮਿਲਨੇ ਆਉਣ ਵਾਲੀਆਂ ਵੀਡੀਓ ਦੇ ਵਿੱਚ। ਉਹ ਤੱਕ ਲਈ ਰੱਬ ਰੱਖਾ।